भैने रोवो ना, हौसला करो। सर बैक साइड से 5 फुट पानी चलता पाया, घर आ गया उछल के, कंधा उत्तों दी आ गया, अंदर भी चले गया। मेरे मसा कढ़िया के सारे ने रल के सानू तो घरों। साडे मकान भी डिगन वाले होए पे, कंधां डिगियां पईयां। घर ते उधर भी इद्दां पानी पुनी आ गया, ढह गए। बाद किराए ते रहिंदे ते 2 साल, हुण इधर घर बनाया वा ते फिर हड़ आ गया दूजी बार। 19 च उधरों निकले ही। ते हुण भविख की देखदे हो, की नज़र आउंदा है कि की बनू? कुछ नहीं हले कह सकते, पानी पता नहीं पिछों होर छड्ड देवे सरकार। कोठियां दे उपर खड़े हुए लोग नज़र आ रहे हैं, जिन्होंने अपना कीमती समान भी कोठियां ते चाढ़िया होया है। कर्जा जाके भाई मकान पाए सी गई। अच्छा, 6 महीने देखो कमरे मेरे सारे बह गए आई ते आके मैं जो काम बंद होया ते किस्तां किदां लाणीआं वा। गलियां नालियां तां बनदियां ही रहिंदियां, ਇਹ ਸਭ ਤੋਂ ਵੱਡਾ ਨਾਲਾ ਤਾਂ ਸਾਡਾ ਇਹ ਹੈ। ਇੱਕ ਬਾਈ ਆਪਣੀ ਮਾਤਾ ਹੁਣਾਂ ਨੂੰ ਨਾਲ ਲੈ ਕੇ ਤੁਰ ਕੇ ਲੈ ਕੇ ਜਾ ਰਿਹਾ ਹੈ, ਉਹ ਕਹਿੰਦਾ ਕਿ ਭੈਣ ਦੇ ਘਰ ਛੱਡਾਂਗੇ, 11 ਕਿਲੋਮੀਟਰ 10-11 ਕਿਲੋਮੀਟਰ ਤੁਰ ਕੇ ਜਾਣਗੇ। ਇਹ ਹਾਲਾਤ ਬਣੇ ਹੋਏ ਨੇ। ਸਰਕਾਰੀ ਬੰਦਾ ਕੋਈ ਸਾਰ ਲੈਣ ਆਇਆ? ਕੋਈ ਸਾਰ ਲੈਣ ਨਹੀਂ ਆਇਆ ਇੱਥੇ ਨੂੰ ਕੋਈ ਬੜਿਆ ਪਿੰਡ 'ਚ। ਹਾਂ ਉਹ ਬੰਨਾਂ ਦੇ ਤੁਰੇ ਫਿਰਦੇ, ਬੰਨਾਂ ਨੂੰ ਹੀ ਕਰਨਾ, ਜਿੱਥੇ ਸੁੱਕਾ ਥਾਂ ਉੱਥੇ ਭੱਜੇ ਫਿਰਦੇ ਆ, ਜਿੱਥੇ ਪਾਣੀ ਉੱਥੇ ਆਇਆ ਕੋਈ ਨਹੀਂ। ਉਦੋਂ ਆਉਣਾ ਇਹਨਾਂ ਨੇ, ਜਦੋਂ ਇਹਨਾਂ ਵੋਟਾਂ ਲੈਣੀਆਂ ਤੇ ਉਦੋਂ ਕਹਿਣਾ ਬਾਪੂ ਵੋਟਾਂ ਪਾ ਦਿਓ ਸਾਨੂੰ ਹੁਣ ਤੁਸੀਂ। हाँ की कहोगे उन्हें? तो फिर हम डंडा परेड ही हो, कोई अफसर ही आ जाए, कोई जां कोई सरकारी आ जाए। बन्ना तो पहले नहीं मिट्टी पै सकती, इन्हें पता नहीं भी जाके मिट्टी पानी बन मारे आ, पानी के पिछों छड़ दिता, तो जिम्मेवार कौन इन्हों का? ਤੁਹਾਡੇ ਏਰੀਏ ਦੇ ਐਮਐਲਏ ਸਾਹਿਬ ਕੋਈ ਪਹੁੰਚੇ? ਐਮਐਲਏ ਕੋਈ ਨਹੀਂ ਆਇਆ ਇੱਥੇ। ਅਗਲੇ ਤਾਂ ਫੋਨ ਕਰਕੇ ਵੀ ਨਹੀਂ ਕਿਸੇ ਨੂੰ ਪੁੱਛਦੇ ਵੀ ਕੋਈ ਹੈਗਾ ਜਾਂ ਮਰ ਗਿਆ। ਕੋਈ ਨਹੀਂ ਪੁੱਛਦਾ। ਉਹਦੇ ਆਵ ਅੰਦਰ ਪਾਣੀ ਫਿਰਦਾ, ਸਰਪੰਚ ਸਾਹਿਬ ਵੀ ਕੀ ਕਰੇ? ਅੱਛਾ ਹਾਂ, ਜਿੱਦਾਂ ਮਤਲਬ ਡਿੱਖਾ ਲਾ ਕੇ ਦੇਖ ਰਹੇ ਆ, ਪਾਣੀ ਜ਼ਿਆਦਾਤਰ ਆ ਹੀ ਰਿਹਾ ਵਾ ਸਾਨੂੰ। ਹਾਂਜੀ ਨਹੀਂ ਘਟਦਾ, ਨਹੀਂ ਵੱਧਦਾ ਹੀ ਆ ਜੀ। ਆ ਪਿਛਲੇ ਘਰ ਨੇ ਜਿਹੜੇ, ਉਹ ਵੀ ਇੱਕ ਤਰੀਕੇ ਦੇ ਨਾਲ ਛੱਪੜ 'ਚ ਤਬਦੀਲ ਹੋ ਚੁੱਕੇ ਨੇ। ਕੰਮਕਾਰ ਕੀ ਕਰਦੇ ਹੋ ਰੋਜ਼? ਦਿਹਾੜੀ ਤਾਂ ਪਾਈ, ਉਹ ਮੇਰੇ ਡੈਡੀ ਤੋਂ ਕੰਮ ਨਹੀਂ ਹੁੰਦਾ, ਰੀੜ ਦੀ ਹੱਡੀ ਟੁੱਟੀ, ਮੈਂ ਇਕੱਲਾ ਕਮਾਉਣ ਵਾਲਾ ਜੀ। ਸੋ ਪਿੰਡ ਕੰਗ ਖੁਰਦ ਦੇ ਵਿੱਚ ਖੜੇ ਆ। ਪਾਣੀ ਇੱਥੇ ਇਹਨਾਂ ਦਾ ਕਹਿਣਾ ਹੈ ਕਿ ਲੱਕ ਤੋਂ ਉੱਪਰ ਤੱਕ ਆ ਚੁੱਕਿਆ ਹੈ। ਬੱਚਿਆਂ ਨੂੰ ਛੱਡਣ ਦੇ ਲਈ ਬਾਈ ਹੋਣੀ ਪਿੰਡ ਤੋਂ ਬਾਹਰ ਜਾ ਰਹੇ ਸੀ। ਇਹਨਾਂ ਦੇ ਨਾਲ ਗੱਲਬਾਤ ਕਰਦੇ ਆ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ? ਸੋ ਤੁਹਾਡਾ ਪਿੰਡ ਇਹੀ ਹੈ ਤੇ ਪਰਿਵਾਰਕ ਜੀਆਂ ਨੂੰ ਹੁਣ ਬਾਹਰ ਛੱਡਣ ਲਈ ਜਾ ਰਹੇ? ਹਾਂਜੀ ਬਿਲਕੁਲ, ਬੱਚੇ ਫਸੇ ਹੋਏ ਇੱਥੇ ਪਿੱਛੇ, ਕਾਫੀ ਜ਼ਿਆਦਾ ਪਾਣੀ ਹੈਗਾ ਆ। ਠੀਕ ਆ ਜੀ, ਲਾਈਟ ਦਾ ਵੀ ਕੋਈ ਹੁਣ ਬੰਦੋਬਸਤ ਹੈ ਨਹੀਂਗਾ। ਠੀਕ ਆ ਜੀ, ਇਸ ਕਰਕੇ ਬੱਚਿਆਂ ਨੂੰ ਹੁਣ ਇੱਥੋਂ ਕੱਢ ਕੇ ਕਿਤੇ ਹੋਰ ਜਗ੍ਹਾ ਸ਼ਿਫਟ ਕਰਾਂਗੇ। ਠੀਕ ਆ ਜੀ। ਕਿਹੜੀ ਜਗ੍ਹਾ ਛੱਡ ਕੇ? ਰਿਸ਼ਤੇਦਾਰੀ ਜਾਵਾਂਗੇ ਕਿਤੇ ਹੋਰ। ਹਾਂਜੀ ਜੀ। ਸੋ ਹਾਲਾਤ ਇਹ ਕਦੋਂ ਤੋਂ ਬਣੇ ਇਦਾਂ ਦੇ, ਤੇ ਕੀ ਇਹਦਾ ਪਹਿਲਾਂ ਅੰਦਾਜ਼ਾ ਜਾਂ ਤੁਹਾਨੂੰ ਪਹਿਲਾਂ ਕੋਈ ਸੂਚਨਾ ਦਿੱਤੀ ਗਈ ਸੀ ਕਿ ਇਦਾਂ ਹੋਣਾ? ਦਿੱਤੀ ਗਈ ਸੀ ਭਾਜੀ, ਬਿਲਕੁਲ ਦਿੱਤੀ ਗਈ ਸੀਗੀ। ਇਹ ਕੱਲ ਤੱਕ ਠੀਕ ਸੀਗਾ। ਇੱਥੇ ਰਾਤ ਅਸੀਂ ਗਏ ਸੀਗੇ, ਇੱਥੇ ਵੀ ਆ ਜਿਹੜਾ ਪਾਣੀ ਜਿੰਨਾ ਤੁਸੀਂ ਪਿੱਛੇ ਦੇਖ ਰਹੇ ਹੋ ਨਾ, ਇਹ ਪਾਣੀ ਹੈ ਨਹੀਂ ਸੀਗਾ ਇੱਥੇ। ਝੋਨਾ ਲਗਾਇਆ ਸੀ, ਸਾਫ਼ ਦਿਖਦਾ ਪਿਆ ਸੀਗਾ। ਠੀਕ ਹੈ ਜੀ, ਬਾਰਿਸ਼ਾਂ ਦਾ ਪਾਣੀ ਚਲੋ ਪਹਿਲਾਂ ਵੀ ਹੈਗਾ ਸੀਗਾ, ਲੇਕਿਨ ਹੁਣ ਕਾਫੀ ਜ਼ਿਆਦਾ ਪਾਣੀ, ਹੁਣ ਉੱਥੋਂ ਰਾਤ ਇੱਕ ਅੱਜ ਸਵੇਰ ਦਾ ਹੀ ਪਾਣੀ ਆ ਰਿਹਾ ਇੱਥੇ। ਅੱਛਾ ਜੀ। ਹਾਂਜੀ, ਇਹ ਲਗਾਤਾਰ ਵਧੀ ਜਾ ਰਿਹਾ ਪਾਣੀ ਹੋ ਚੁੱਕਾ ਜੀ, ਵੱਧ ਰਿਹਾ ਪਾਣੀ, ਵੱਧ ਰਿਹਾ। ਹਾਂਜੀ। ਸੋ ਹੁਣ ਬੱਚਿਆਂ ਨੂੰ ਕੱਢੋਗੇ, ਉਸ ਤੋਂ ਬਾਅਦ ਸਮਾਨ ਜਿਹੜਾ ਹੋਰ ਉਹ ਵੀ ਕੱਢਣ ਦੀ ਜਿੰਨਾ ਕੁ ਹੁਣ ਕੱਢ ਸਕਦਾ ਕੋਈ ਉਹਨਾਂ ਕੁ ਅਗਲਿਆਂ ਨੇ ਕੱਢਿਆ, ਬਾਕੀ ਅਗਲਿਆਂ ਦਾ ਜੋ ਵੀ ਪਸ਼ੂ ਡੰਗਰ ਹੈਗਾ ਵਾ, ਉਹ ਉਹਨਾਂ ਨੇ ਉੱਥੇ ਹੀ ਜਿਹੇ ਫਸੇ ਹੋਏ ਆ ਬੰਦੇ ਕਾਫੀ ਜ਼ਿਆਦੇ। ਟੀਮਾਂ ਗਈਆਂ ਹੋਈਆਂ ਵੈਸੇ ਉੱਧਰ, NDRF ਦੀਆਂ, ਤੇ ਫਿਰ ਵੀ ਉੱਥੇ ਕੁਛ ਬੱਚੇ ਫਸੇ ਹੋਏ ਹੈਗੇ, ਕੁਛ ਘਰ ਹੈਗੇ ਆ ਉੱਧਰ। ਜੀ। ਸਿਆਸੀ ਆਗੂ ਨੇ ਕਿਸੇ ਨੇ ਆ ਕੇ ਸਾਰ ਲਈ? ਬਿਲਕੁਲ ਸਾਰ ਲਈ ਆ। ਸਰਦਾਰ ਰਤਨ ਸਿੰਘ ਕਾਕੜ ਕਲਾਂ ਜੀ ਪਹੁੰਚੇ, ਬਾਬਾ ਬਲਵੀਰ ਸਿੰਘ ਜੀ ਸੀਚੇਵਾਲ, ਰਾਜ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਆਪਣੇ MP ਜਿਹੜੇ ਜਲੰਧਰ ਤੋਂ, ਉਹ ਵੀ ਇੱਥੇ ਕੱਲ ਤੱਕ ਸੀਗੇ। ਇਹ ਅੱਜ ਹੁਣ ਜ਼ਿਆਦਾ ਹੁਣ ਬੰਨ ਟੁੱਟਣ ਦੇ ਨਾਲ ਇੱਥੋਂ ਰਸਤੇ ਬਲੌਕ ਹੋ ਗਏ ਆ। ਹਾਂਜੀ, ਤਾਂ ਕਰਕੇ ਫਿਰ ਹੁਣ ਨਹੀਂ ਪਹੁੰਚ ਰਹੇ। ਪਰ NDRF ਟੀਮਾਂ ਉੱਧਰ ਹੈਗੀਆਂ ਨੇ? ਬਿਲਕੁਲ ਹਾਂਜੀ ਹੈਗੀਆਂ ਜੀ, ਉੱਧਰ ਬੰਨ ਦੇ ਨੇੜੇ ਹੈਗੇ ਆ ਉੱਧਰ। ਹਾਂਜੀ ਬਾਪੂ ਜੀ, ਕੀ ਨਾਮ ਹੈ ਆਪਣਾ? ਅਮਰਜੀਤ। ਬਾਪੂ ਪਿੰਡ ਦੇ ਵਿੱਚ ਹਾਲਾਤ ਬੜੇ ਗੰਭੀਰ ਜਿਹੇ ਬਣੇ ਹੋਏ ਨੇ, ਬੜਾ ਪਾਣੀ ਆਇਆ ਹੋਇਆ, ਕੀ ਕਹੋਗੇ? ਕਹਿਣਾ ਤੇ ਕੀ ਆ, ਪਹੂਆਂ ਦਾ ਮੰਦਾ ਲੱਗਾ ਹੋਇਆ, ਤਾਂ ਆਪਦਾ ਵੀ ਮੰਦਾ ਲੱਗਾ ਹੋਇਆ, ਤੇ ਪੱਠੇ ਲੋ ਕੰਮ ਦੇ ਲਾਓ, ਤੁਹਾਨੂੰ ਪਤਾ ਹੀ ਆ, ਦੇਖ ਲਓ ਰਾਹ ਤੇ ਬੈਠੇ ਹੀ ਹੋ, ਤੇ ਕੀ ਇਹਨਾਂ ਨੂੰ ਪਾਉਣਾ ਤੇ ਕੀ ਇਹਨਾਂ ਨੂੰ ਕਰਨਾ। ਹਲਾ ਸਰਕਾਰੀ ਬੰਦਾ ਕੋਈ ਸਾਰ ਲੈਣ ਆਇਆ? ਕੋਈ ਸਾਰ ਲੈਣ ਨਹੀਂ ਆਇਆ ਇੱਥੇ ਨੂੰ ਕੋਈ ਬੜਿਆ ਪਿੰਡ 'ਚ। ਹਾਂ ਉਹ ਬੰਨਾਂ ਦੇ ਤੁਰੇ ਫਿਰਦੇ, ਬੰਨਾਂ ਨੂੰ ਹੀ ਕਰਨਾ, ਜਿੱਥੇ ਸੁੱਕਾ ਥਾਂ ਉੱਥੇ ਭੱਜੇ ਫਿਰਦੇ ਆ, ਜਿੱਥੇ ਪਾਣੀ ਉੱਥੇ ਆਇਆ ਕੋਈ ਨਹੀਂ। ਹਾਂ ਬਸ ਕਹਿਣ ਦਾ ਮਤਲਬ ਵੀ ਹਾਥੀ ਦੇ ਦੰਦ ਦਿਖਾਈ ਜਾਂਦੇ ਕਰਦੇ। ਬਸ ਜੀ, ਉਦੋਂ ਆਉਣਾ ਇਹਨਾਂ ਨੇ, ਜਦੋਂ ਇਹਨਾਂ ਵੋਟਾਂ ਲੈਣੀਆਂ ਤੇ ਉਦੋਂ ਕਹਿਣਾ ਬਾਪੂ ਵੋਟਾਂ ਪਾ ਦਿਓ ਸਾਨੂੰ ਹੁਣ ਤੁਸੀਂ। ਹਾਂ ਕੀ ਕਹੋਗੇ ਉਹਨਾਂ? ਤੇ ਫਿਰ ਹੁਣ ਡੰਡਾ ਪਰੇਡ ਹੀ ਹੋਊ, ਹੋਰ ਤਾਂ ਕੁਛ ਨਹੀਂ ਹੋਣਾ ਹੁਣ। ਫਿਰ ਕਰੋਗੇ ਡੰਡਾ ਪਰੇਡ? ਹਾਂ ਲੈ ਕੇ ਕਰਨ ਨੂੰ ਆਪਾਂ ਨੂੰ ਕੀ ਆ, ਆਪਾਂ ਕਿਹੜਾ ਕੋਈ ਮੰਗ ਕੇ ਖਾਣਾ ਉਹਨਾਂ ਕੋਲ। ਇਹ ਤਾਂ ਆਪਾਂ 75 ਸਾਲਾਂ 'ਚ ਕੀਤੀ ਨਹੀਂ, ਆਪਾਂ ਵੋਟਾਂ ਵੇਲੇ ਨਰਮ ਜੇ ਹੋ ਜਾਂਦੇ। ਮਿਹਨਤਾਂ ਕੀ ਕਰਕੇ ਲੈ ਜਾਂਦੇ, ਮਿਹਨਤਾਂ ਕਰਕੇ ਲੈ ਜਾਂਦੇ, ਮਿਹਨਤਾਂ ਉਦੋਂ ਇਦਾਂ ਹੱਥ ਹੀ ਜੋੜਦੇ ਆ।
ਹੈਨਾ ਵੀ ਸਾਨੂੰ ਵੋਟਾਂ ਦਿਓ ਜੀ, ਮਿਹਨਤ ਵਾਲੀ ਗੱਲ ਹੀ ਆ। ਅਸੀਂ ਜੋ ਜਿੱਦਾਂ ਕਹੋ ਉਦਾਂ ਕਰਾਂਗੇ। ਉਦੋਂ ਬਾਪੂ ਕਹਿੰਦੇ ਆ ਪੂਰਾ, ਤੇ ਹੁਣ ਕੋਈ ਵੜਿਆ ਕੋਈ ਨਹੀਂ। ਜਦੋਂ ਲੋੜ ਹੈ ਉਦੋਂ ਕੋਈ ਨਹੀਂ ਵੜਦੇ, ਉਦੋਂ ਨਹੀਂ ਵੜਦੇ। ਹਾਂ ਕੀ ਕਹਿਣਾ ਚਾਹੁੰਦੇ ਹੋ ਬਾਈ? ਮੈਂ ਕਿਹਾ ਭਾਈ ਚੱਕਰ ਪਤਾ ਕੀ ਗੱਲ ਆ, ਜਦੋਂ ਤਾਂ ਭਾਈ ਪਾਣੀ ਆਉਣ ਦਾ ਸਮਾਂ ਹੁੰਦਾ ਵਾ ਉਦੋਂ 3 ਦਿਨ ਪਹਿਲਾਂ ਅਲਰਟ ਕਰ ਦਿੱਤਾ ਜਾਂਦਾ ਵਾ, ਪਹਿਲਾਂ ਇਹ ਕੁਝ ਦੇਖਦੇ ਨਹੀਂ ਪਏਗੇ। ਇਹ ਚੱਕਰ ਆ ਭਾਈ ਸਾਰਾ ਜੀ। ਜਦੋਂ ਪਾਣੀ ਆ ਗਿਆ ਉਸ ਤੋਂ ਬਾਅਦ ਕੋਈ ਨਹੀਂ ਆਇਆ? ਨਹੀਂ, ਉਸ ਤੋਂ ਬਾਅਦ ਕੋਈ NDRF ਦੀ ਟੀਮ ਕੋਈ ਨਹੀਂ। ਬਾਕੀ ਕੀਤਾ ਗਿਆ ਸੀ, ਅਲਰਟ ਕੀਤਾ ਗਿਆ ਭਾਈ 3 ਦਿਨ ਪਹਿਲਾਂ। ਬਲਕਿ ਇਹਨਾਂ ਨੂੰ ਦਰਿਆ ਦੇ ਕੋਲ ਜਾ ਕੇ ਦੇਖਣਾ ਚਾਹੀਦਾ। ਇਸ ਤੋਂ ਪਹਿਲਾਂ ਦਰਿਆ ਸੁੱਕਾ ਪਿਆ ਸੀ, ਸਾਰਾ ਸੁੱਕਾ ਪਿਆ ਸੀਗਾ। ਉਸ ਵੇਲੇ ਇਹਨਾਂ ਨੂੰ ਪੱਥਰ ਲਾ ਕੇ ਕੁਝ ਵੀ ਹੀਲਾ ਕਰਨਾ ਚਾਹੀਦਾ ਸੀਗਾ ਜੀ। ਇਹ ਚੱਕਰ ਸੀ। ਹਾਂਜੀ ਜੀ। ਸੋ ਹੁਣ ਡੰਗਰ ਬੱਚਾ ਜੋ ਵੀ ਹੈ ਆਪਣਾ ਮਾਲ ਬਚਾਉਣ ਦੇ ਲਈ ਅਸੀਂ ਦੇਖਿਆ ਸੜਕ ਦੇ ਉੱਪਰ ਲੋਕ ਲੈ ਕੇ ਜਾ ਰਹੇ ਨੇ। ਬੈਠੇ ਆ ਜੀ ਉੱਚੇ ਥਾਵਾਂ ਤੇ ਕਈ, ਇਸੇ ਕਰਕੇ ਵੀ ਵੱਜ ਗਏ, ਆਪ ਵੀ ਵੱਜ ਗਏ। ਦਾਣਾ ਪੱਕਾ ਉਹ ਖਰਾਬ ਹੋ ਗਿਆ ਸਾਰਾ ਲੋਕਾਂ ਦਾ। ਪਹਿਲਾਂ ਮੀਂਹ ਪੈਂਦੇ ਰਹੇ, ਫਿਰ ਪਾਣੀ ਆ ਗਿਆ। ਹੁਣ ਤਾਂ ਖਾਣ ਨੂੰ ਦਾਣੇ ਵੀ ਕੋਈ ਨਹੀਂ ਗਏ ਕਿਸੇ ਦੇ ਘਰੇ ਵੀ। ਬਾਪੂ ਇਸ ਤੋਂ ਪਹਿਲਾਂ ਕਦੀ ਇਦਾਂ ਦੇ ਹਾਲਾਤ ਦੇਖੇ ਸੀ? ਪਹਿਲਾਂ 88 ਵਾਲਾ ਹੜ੍ਹ ਆਇਆ ਸੀ, ਉਦੋਂ ਮੰਦਾ ਲੱਗਾ ਸੀ ਇਸ ਹਿਸਾਬ ਨਾਲ। ਅੱਛਾ ਜੀ। ਹਾਂਜੀ। ਉਸ ਤੋਂ ਬਾਅਦ ਫਿਰ ਪਰਾ ਹੋ ਗਏ 3 ਸਾਲ, ਉਦੋਂ ਲੱਗਾ। ਉਦੋਂ ਚੱਲ ਜਨਤਾ ਨੇ ਬਹੁਤ ਹਿੰਮਤ ਕੀਤੀ ਸਾਡੇ ਨਾਲ। 19 ਚ ਤਾਂ ਬਹੁਤ ਕਹਿਰ ਹੋਇਆ, ਬਹੁਤ ਕਹਿਰ ਹੋਇਆ। ਉਦੋਂ ਬੜੀ ਹਿੰਮਤ ਕੀਤੀ ਸੀ। ਉਦੋਂ ਦੇਖ ਲਾ ਜਹਾਜ਼ੀ ਨਾਲ ਵੀ ਰਾਸ਼ਨ ਮਿਲਦਾ ਰਿਹਾ, ਤੇ ਫਿਰ ਜਨਤਾ ਵੀ ਇੱਥੇ ਦੇ ਕੇ ਜਾਂਦੀ ਰਹੀ ਸਾਨੂੰ। 19 ਚ ਜੋ ਹੋਇਆ ਉਤੋਂ ਸੰਭਲ ਚੁੱਕੇ ਸੀ। ਹਾਂ, ਉਦੋਂ ਸੰਭਲ ਚੁੱਕੇ ਸੀ। ਹੁਣ ਫੇ ਉਦਾਂ ਦੇ ਸਾਨੂੰ ਕੋਈ ਪੁੱਛਿਆ ਕਿਸੇ ਨੇ ਨਹੀਂ। ਅੱਜ ਦੂਜਾ ਦਿਨ ਹੋ ਗਿਆ ਅੱਜ। ਅੱਛਾ ਜੀ। ਹਾਂ, ਹੁਣ ਕੋਈ ਨਹੀਂ ਵੜਿਆ, ਹੁਣ ਨਹੀਂ ਕੋਈ ਵੜਿਆ। ਬਾਪੂ ਡਰ ਨਹੀਂ ਆਉਂਦਾ ਇਦਾਂ ਪਾਣੀ ਇੰਨਾ ਦੇਖ ਕੇ? ਡਰ ਕਿੱਧਰ ਨੂੰ ਜਾਵਾਂਗੇ ਆਪਾਂ, ਕਿੱਧਰ ਨੂੰ ਜਾਵਾਂਗੇ? ਅੱਛਾ। ਜਾਵਾਂਗੇ ਭੱਜਣ ਡਰੀਏ ਤੇ ਤਾਂ ਜੇ ਆਪਾਂ ਕੋਈ ਇਹਨਾਂ ਨੂੰ ਭੱਜਣਾ ਹੋਵੇ ਕਿਸੇ ਪਾਸੇ। ਹੁਣ ਨਾ ਕੋਈ ਪਹੂ ਲੈ ਕੇ ਜਾ ਸਕਦੇ ਤੇ ਨਾ ਕਿਸੇ ਪਾਸੇ ਆਪ ਜਾ ਸਕਦੇ ਆ। ਹਾਂ, ਗੱਲ ਤਾਂ ਆ ਵਾ। ਹਲਾ ਜੀ, ਕੀ ਕਹਿਣਾ ਚਾਹੁੰਦੇ ਹੋ ਬਾਈ? ਸਤਿ ਸ਼੍ਰੀ ਅਕਾਲ ਬਾਈ ਜੀ। ਤੇ ਬਾਈ ਜੀ ਜਦੋਂ 2019 ਦੇ ਵਿੱਚ ਹੜ੍ਹ ਆਇਆ, ਬੰਨ੍ਹ ਟੁੱਟਿਆ, ਇਹਨਾਂ ਨੇ ਨਾ ਬੰਨ੍ਹ ਵੱਜ ਗਿਆ, ਚਲੋ ਸਾਰਾ ਕੁਝ ਹੀ ਹੋ ਗਿਆ। ਬਾਅਦ ਚੋਂ ਕਿਸੇ ਨੇ ਪੈਰਵਾਈ ਨਹੀਂ ਕੀਤੀ, ਪਾਣੀ ਆਉਂਦਾ ਰਿਹਾ, ਬੰਨ੍ਹ ਦੇ ਨਾਲ ਖਹਿ ਕੇ ਜਾਂਦਾ ਰਿਹਾ। ਅਸੀਂ ਆਪ ਖੁਦ ਦੇਖ ਕੇ ਆਉਂਦੇ ਰਹੇ ਆ। ਹੁਣ 5 ਸਾਲਾਂ ਦੇ ਵਿੱਚ ਬੰਨ੍ਹ ਦੀ ਉਹ ਕਿੰਨਾ ਕਿਤੇ ਬੰਨ੍ਹ ਸੀਗਾ ਉਹ ਖੁੱਸਦਾ ਗਿਆ। ਚੇਗੇਰਾਂ ਪੈਂਦੀਆਂ ਗਈਆਂ, ਖੁੱਡਾਂ ਪੈਂਦੀਆਂ, ਪਾਣੀ ਟੁੱਟਦਾ ਗਿਆ। ਪਾਣੀ ਹੁਣ ਪਿੱਛੋਂ ਭਾਜੀ ਜਦੋਂ ਆਪਾਂ ਪਤਾ ਵੀ ਆਪਾਂ ਨੂੰ ਪਿੱਛੇ ਜ਼ਿਆਦਾ ਪਾਣੀ ਆ, ਹੁਣ ਇਹਨਾਂ ਨੇ ਇੱਕੋ ਦਮ ਹੀ ਛੱਡਤਾ। ਜੇ ਉਹਨੂੰ ਥੋੜਾ ਥੋੜਾ ਕਰਕੇ ਛੱਡਿਆ ਜਾਂਦਾ ਤਾਂ ਲੋਕ ਵੀ ਨਹੀਂ ਮਰਦੇ। ਹੁਣ ਸਾਰੇ ਲੋਕ ਮਰਨ ਰਹੇ ਆ, ਕੋਈ ਕੋਠਿਆਂ 'ਤੇ ਚੜ੍ਹਿਆ, ਕੋਈ ਫਸੇ ਪਏ ਆ। ਗਾਂ ਡੇਰਿਆਂ ਦੇ ਵਿੱਚ ਅਸੀਂ ਬੰਦੇ ਕੱਢ ਕੇ ਵੀ ਆਏ ਆ ਉਹਨਾਂ ਨੂੰ, ਚਲੋ ਕਿੱਥੇ ਪਿੰਡ ਤੱਕ ਆਉਣਗੇ। ਹੁਣ ਭਾਜੀ ਪਾਣੀ ਜ਼ਿਆਦਾ ਹੋ ਗਿਆ, ਨਹੀਂ ਜਾ ਹੁੰਦਾ, ਕਿਸੇ ਨੂੰ ਕਿੱਥੋਂ ਕੱਢਾਂਗੇ ਅਸੀਂ ਹੁਣ ਆਪ। ਜਿਹਨੇ ਮਦਦ ਕਰਨੀ ਉਹ ਮਦਦ ਵੀ ਨਹੀਂ ਕਰ ਪਾ ਰਿਹਾ ਇਹ ਹਾਲਾਤ ਨੇ। ਬਲਕਿ ਭਾਜੀ ਉਸ ਟਾਈਮ ਸਮਾਂ ਬਹੁਤ ਸੀਗਾ ਵੀ ਜਾਣੀ ਕੁਛ ਨਾ ਕੁਛ ਬਚਾਅ ਹੋ ਸਕਦਾ। ਉਸ ਟਾਈਮ ਦਰਿਆ ਦੇ ਵਿੱਚ ਪਾਣੀ ਹੈ ਹੀ ਨਹੀਂ ਸੀਗਾ ਭਾਜੀ। ਹੁਣ ਮੁੱਕ ਦੀ ਗੱਲ ਇਹ ਆ ਵੀ ਭਾਜੀ ਡੈਮ ਦੇ ਵਿੱਚ ਜਿਹੜੇ ਬੰਦੇ ਉੱਥੇ ਸਾਹਮਣੇ ਕਰਦੇ ਪਏ ਆ, ਕੁਛ ਵੀ ਨੌਕਰੀ ਕਰਦੇ ਹਨਾ, ਉਹਨਾਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਸੀਗਾ ਵੀ ਸਾਰਿਆਂ ਨੂੰ ਨਾ ਮਾਰ ਪੈਂਦੀ, ਥੋੜਾ ਥੋੜਾ ਪਾਣੀ ਪਹਿਲਾਂ ਛੱਡ ਦੇ ਜਿਸ ਵੇਲੇ ਧੁੱਪਾਂ ਲੱਗਦੀਆਂ ਜੀ। ਤਾਂ ਇਸ ਟਾਈਮ ਮੀਂਹ ਦਾ ਪੂਰਾ ਚਾਂਸ ਬਣਿਆ ਪਿਆ, ਹੁਣ ਪਾਣੀ ਫੁੱਲ ਛੱਡ ਦਿੱਤਾ ਗਿਆ। ਡਰੇਨੇਜ ਵਿਭਾਗ ਦੀ ਗਲਤੀ ਦੱਸ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਪਹਿਲਾਂ ਘੋਖ ਨਹੀਂ ਕੀਤੀ, ਕਿੱਥੇ ਕਮੀ ਹੈ, ਕਿੱਥੇ ਪੇਸ਼ੀ, ਜਿਹਨੂੰ ਦੂਰ ਕਰ ਲਿਆ ਜਾਵੇ, ਫੇਰ ਪਾਣੀ ਹੌਲੀ ਹੌਲੀ ਛੱਡਿਆ ਜਾਵੇ। ਉਹੀ ਗੱਲ ਕਹੀ ਜਾਂਦੀ ਹੈ ਕਿ ਇਸ਼ਤਿਹਾਰਾਂ ਤੇ ਸਰਕਾਰਾਂ ਲੱਖਾਂ ਕਰੋੜਾਂ ਰੁਪਈਆ ਖਰਚ ਦਿੰਦੀਆਂ ਨੇ, ਜਿੱਥੇ ਲੋੜ ਹੈ, ਜਿੱਥੇ ਨੁਕਸਾਨ ਹੋਣ ਦਾ ਡਰ ਹੁੰਦਾ ਹੈ, ਉਹ ਚੀਜ਼ਾਂ ਉੱਦਾਂ ਹੀ ਛੱਡ ਦਿੱਤੀਆਂ ਜਾਂਦੀਆਂ ਨੇ, ਕਿਉਂਕਿ ਉਹਦੇ ਲਈ ਕਿਸੇ ਨੇ ਸਵਾਲ ਨਹੀਂ ਕਰਨਾ। ਸਵਾਲ ਨੌਜਵਾਨ ਕਰਦੇ ਨੇ। ਜਦੋਂ ਨੌਜਵਾਨ ਸਵਾਲ ਕਰਦਾ ਹੈ ਫਿਰ ਉਸ ਦੇ ਉੱਪਰ ਕਈ ਤਰ੍ਹਾਂ ਦੇ ਐਲੀਗੇਸ਼ਨ ਲਗਾ ਕੇ ਉਸ ਨੂੰ ਜਲੀਲ ਕੀਤਾ ਜਾਂਦਾ ਹੈ। ਇੱਧਰ ਬਜ਼ੁਰਗ ਸਾਡੇ ਨਾਲ ਮੌਜੂਦ ਨੇ। ਬਜ਼ੁਰਗੋ, ਤੁਸੀਂ ਅੱਜ ਤੋਂ ਪਹਿਲਾਂ ਇਦਾਂ ਦੀ ਸਥਿਤੀ ਕਦੋਂ ਦੇਖੀ? ਹਾਂ, 88 ਜੀ, ਫਿਰ 19 ਵੇਖੀ। 19 ਤੇ ਜਨਤਾ ਨੇ ਬਹੁਤ ਮਦਦ ਕੀਤੀ ਸਾਡੀ, ਬਹੁਤ ਰਾਸ਼ਨ ਲੈ ਕੇ ਆਉਂਦੇ ਰਹੇ। ਤੇ ਹੁਣ 2 ਦਿਨ ਹੋ ਗਏ ਇੱਥੇ ਪਾਣੀ ਆਏ ਨੂੰ ਕਿਸੇ ਨੇ ਨਹੀਂ ਪੁੱਛਿਆ ਆਣ ਕੇ, ਨਾ ਕੋਈ ਸਰਕਾਰੀ ਬੰਦਾ ਆਇਆ ਵੀ ਕਿੱਥੇ ਬੈਠੇ ਮਾਲ ਡੰਗਰ ਤੁਹਾਡਾ ਕਿੱਦਾਂ ਜਾਂ ਦਾਣਾ ਪੱਕਾ ਕਿੱਥੇ ਤੁਹਾਡਾ ਪਿੰਡ ਤਾਂ ਹਾਲੇ ਚਲੋ ਫੇਰ ਵੀ ਥੋੜਾ ਉੱਚਾ ਲੱਗਦਾ, ਜਿਹੜਾ ਥੋੜਾ ਠੀਕ ਹੈ। ਪਿੰਡ ਦੇ ਆਲੇ ਦੁਆਲੇ ਪਾਣੀ ਭਰ ਚੁੱਕਿਆ ਹੈ, ਪਰ ਡਰ ਤਾਂ ਹੈ ਰਾਤ ਬਰਾਤੇ ਕਦੋਂ ਵੀ ਪਾਣੀ ਵੱਧ ਸਕਦਾ। ਜਿਹੜੇ ਗਲੀਆਂ ਸਾਡੇ ਬੰਨ ਲਾਏ ਆ ਉਹ ਵੀ ਟੁੱਟ ਸਕਦੇ ਕਿਸੇ ਮੌਕੇ। ਹਾਂਜੀ ਹਾਂਜੀ, ਜ਼ਿਆਦਾ ਪਾਣੀ ਹੋਵੇ ਜਿਹੜੇ ਗਲੀਆਂ 'ਚ ਬੰਨ ਲੱਗੇ ਆ ਉਹ ਰੁੜ ਸਕਦੇ ਆ। ਅਸੀਂ ਹੁਣੇ ਇੱਕ ਤਸਵੀਰ ਦੇਖੀ ਆ ਬਾਪੂ, ਇੱਥੋਂ ਨਾ ਇੱਕ ਬਾਈ ਆਪਣੀ ਮਾਤਾ ਹੁਣਾਂ ਨੂੰ ਨਾਲ ਲੈ ਕੇ ਤੁਰ ਕੇ ਲੈ ਕੇ ਜਾ ਰਿਹਾ ਹੈ। ਉਹ ਕਹਿੰਦਾ ਕਿ ਭੈਣ ਦੇ ਘਰ ਛੱਡਾਂਗੇ, 11 ਕਿਲੋਮੀਟਰ 10-11 ਕਿਲੋਮੀਟਰ ਤੁਰ ਕੇ ਜਾਣਗੇ। ਇਹ ਹਾਲਾਤ ਬਣੇ ਹੋਏ ਨੇ, ਕਿਵੇਂ ਜਾਣਗੇ, ਕਿੱਥੇ ਜਾਣਗੇ? ਉਹ ਵਕਤ ਤਾਂ ਪੈ ਗਿਆ ਕਿ ਨਹੀਂ? ਤੇ ਗਵਰਨਮੈਂਟ ਨੂੰ ਥੋੜਾ ਵਕਤ ਪਿਆ ਜਨਤਾ ਨੂੰ, ਤੇ ਜਨਤਾ 'ਚ ਭੱਜੀ ਫਿਰਦੀ ਆ। ਹੈਨਾ, ਹਾਲਤ ਤਾਂ ਮੰਦੀ ਹੋਈ ਆ। ਤੇ ਜੇ ਗਵਰਨਮੈਂਟ ਨੇ ਪਹਿਲਾਂ ਇੰਤਜ਼ਾਮ ਕਰੇ ਤੇ ਆਪੇ ਨਾ ਇਹ ਕੰਮ ਹੋਵੇ। ਉਹ ਨਹੀਂ ਪਹਿਲਾਂ ਨਹੀਂ ਕਰਦੀ। ਭਗਵੰਤ ਮਾਨ ਤੋਂ ਆਸ ਸੀ ਉੱਦਾਂ ਜਦੋਂ ਸਰਕਾਰ ਬਣੀ ਸੀ ਕਿ ਉਹ ਬਹੁਤ ਸਾਰੇ ਇਹੋ ਜਿਹੇ ਕੰਮ ਕਰਨਗੇ? ਆਸ ਕਾਹਦੀ ਉੱਥੇ ਆ? ਅਸੀਂ ਤਾਂ ਸ਼ਕਲ ਹੀ ਨਹੀਂ ਦੇਖੀ ਉਹਦੀ। ਇੱਥੇ ਨਾ ਆਇਆ ਪੰਜਾਬ 'ਚ ਉਹ, ਤੇ ਨਾ ਵੜਿਆ ਹੀ ਆ। ਫੇਰ ਕਿੱਥੇ ਤੁਰੇ ਫਿਰਦੇ ਆ? ਹਾਂ, ਕਿੱਥੇ ਤੁਰਿਆ ਫਿਰਦਾ? ਗਾਂ ਦੀ ਗਾਂ ਛੱਡੇ ਹੋਇਆ ਮੰਤਰੀ ਮੋਹਰੇ, ਉਹ ਤੁਰੇ ਫਿਰਦੇ ਆ। ਹਾਂਜੀ, ਆਪ ਨਹੀਂ ਆਇਆ ਉਹ। ਹਾਂ ਜੀ, ਹਾਂ। ਆ ਕਾਕੜਾਂ ਤੋਂ ਇੱਕ ਖਰੇ ਕਿੱਥੋਂ ਆ,
ਉਹ ਇੱਥੇ ਆਣ ਕੇ ਵੋਟਾਂ ਦਾ ਕਹਿੰਦਾ ਰਿਹਾ ਵਿਚਾਰਾ, ਉਹਨਾਂ ਨੇ ਪਵਾਈਆਂ ਵੋਟਾਂ। ਅਸੀਂ ਤਾਂ ਜਿੱਦਾਂ ਅਗਲੇ ਕਹਿਣਾ ਫਿਰ ਉੱਦਾਂ ਹੀ ਜਾਣਾ ਪੈਣਾ ਜਨਤਾ ਮਗਰ। ਗੱਲ ਤਾਂ ਇਹ ਆ, ਜਿੱਧਰ ਨੂੰ ਜਨਤਾ ਉਲਟਦੀ ਆ ਉਸ ਪਾਸੇ ਨੂੰ ਉਲਟ ਜਾਣਾ ਪੈਂਦਾ ਵਾ, ਤੁਰਨਾ ਵੀ ਪੈਂਦਾ ਹੀ ਆ। ਪਰ ਆਪ ਸੋਚ ਕੇ ਫੈਸਲਾ ਕਰਨਾ ਚਾਹੀਦਾ ਹੈ ਨਾ ਕਿ ਕਿਹੜਾ ਸਹੀ ਹੈ ਕਿਹੜਾ ਗਲਤ ਹੈ। ਭਾਵੇਂ ਸਹੀ ਇੱਕ ਹੀ ਹੋਵੇ, 1000 ਅੱਗੇ ਖੜਿਆ, ਸਹੀ ਹੁੰਦਾ ਹੈ ਨਾ ਜੀ। ਤੇ ਬਾਈ ਹੁਣੀ ਸਾਡੇ ਨਾਲ। ਬਾਈ ਜੰਗ ਪਨੀਰੀ, ਤੁਸੀਂ ਕੀ ਸੋਚਦੇ ਹੋ? ਸਰਕਾਰ ਆਮ ਆਦਮੀ ਪਾਰਟੀ ਦੀ ਬਣੀ ਹੈ, ਉਹਨਾਂ ਤੋਂ ਆਸ ਉਮੀਦ ਸੀਗੀ ਵੀ ਉਹ ਪੰਜਾਬ ਦੇ ਲੋਕਾਂ ਦੇ ਨਾਲ ਖੜਨਗੇ। ਭਾਜੀ ਆਸ ਤਾਂ ਸੀਗੀ ਸਾਨੂੰ ਭਾਜੀ, ਪਰ ਉਹਨਾਂ ਨੇ ਵੀ ਕੁਝ ਸਾਨੂੰ ਕਨਫਰਮ ਨਹੀਂ ਕੀਤਾ ਇਸ ਬਾਰੇ। ਠੀਕ ਹੈ ਜੀ, ਜਦੋਂ ਹੁਣ ਪੂਰਾ ਕਹਿਣ ਦਾ ਮਤਲਬ ਨੀਂਹ ਪੱਥਰ ਚੱਲ ਰਿਹਾ ਨਾ, ਪੂਰਾ ਇਸ ਟਾਈਮ ਪੂਰਾ ਪਾਣੀ ਚੱਲ ਰਿਹਾ ਇਸ ਟਾਈਮ ਭਾਜੀ, ਹਜੇ ਤੱਕ ਕੋਈ ਸਰਕਾਰ ਨਹੀਂ ਪਹੁੰਚੀ ਇੱਥੇ। ਜੀ ਝਾੜੂ ਫੇਰੀ ਜਾਂਦੇ ਆ ਕਿਦਾਂ ਜੀ? ਨਾ ਮਾਂਝੇ ਵਾਲਾ ਤੇ ਨਾ ਝਾੜੂ ਵਾਲਾ ਆ, ਕੋਈ ਵੀ ਨਹੀਂ ਵੜਿਆ, ਕੋਈ ਵੀ ਨਹੀਂ ਵੜਿਆ। ਜਨਤਾ ਭੱਜੀ ਫਿਰਦੀ ਆ, ਮਾਂਜੇ ਗਏ ਲੋਕ, ਉਹਨਾਂ ਦਾ ਕਿ ਜਾਣਾ, ਉਹ ਕੁਰਸੀ ਬੈਠੀ ਆ। ਸੋ ਹਾਲਾਤ ਤੁਸੀਂ ਕੰਗ ਖੁਰਦ ਪਿੰਡ ਦੇ ਦੇਖ ਰਹੇ ਹੋ। ਮੇਰੇ ਪਿੱਛੇ ਜਿੰਨੇ ਪਸ਼ੂ ਦਿਖ ਰਹੇ ਨੇ, ਉਹਨਾਂ ਦਾ ਕਹਿਣਾ ਹੈ ਕਿ ਅਸੀਂ ਪਿੰਡ ਦੇ ਵਿੱਚੋਂ ਕੱਢ ਕੇ ਲਿਆਂਦੇ ਨੇ। ਇੱਧਰ ਵੀ ਪਸ਼ੂ ਬੰਨੇ ਹੋਏ ਨੇ ਸਾਰੇ। ਇੱਥੇ ਪਿੰਡ ਵਾਸੀ ਜਿਹੜੇ ਨੇ ਉਹ ਇਕੱਠੇ ਹੋ ਕੇ ਬੈਠੇ ਨੇ, ਗੱਲਬਾਤ ਕਰਾਂਗੇ। ਇੱਧਰ ਭੈਣ ਤੋਂ ਸ਼ੁਰੂ ਕਰਦੇ ਹਾਂ। ਭੈਣ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਇਹ ਭੈਣੇ ਕਦੋਂ ਤੋਂ ਇਹ ਹਾਲਾਤ ਬਣੇ ਹੋਏ ਨੇ? ਇਹ ਭਾਜੀ ਸਵੇਰ ਤੋਂ ਤੜਕੇ ਤੋਂ 3 ਵਜੇ ਤੋਂ ਸ਼ੁਰੂ ਆ ਬੰਨ ਟੁੱਟਿਆ। ਹਾਂਜੀ, ਰਾਤ ਦਾ ਪਿੱਛੇ ਬੰਨ ਟੁੱਟਿਆ ਵਾ, ਸਵੇਰ ਤੜਕੇ ਪਾਣੀ ਇੱਥੇ ਪਿੰਡ ਸਾਡੇ ਆ ਗਿਆ। ਅੱਛਾ ਜੀ। ਹਾਂਜੀ, ਸਾਰੀ ਰਾਤ ਪਾਣੀ ਫਿਰਦਾ ਰਿਹਾ। ਤੇ ਕੀ ਏਦਾਂ ਪਾਣੀ ਦੇਖ ਕੇ ਡਰ ਨਹੀਂ ਲੱਗਦਾ ਜਿੱਦਾਂ ਚੜਦਾ ਜਾ ਰਿਹਾ ਪਾਣੀ? ਹਾਂਜੀ ਭਾਜੀ, ਡਰ ਤਾਂ ਬਹੁਤ ਲੱਗਦਾ, ਪਰ ਫਿਲਹਾਲ ਹੁਣ ਹਾਲਾਤ ਬਹੁਤ ਮਾੜੇ ਜਾ ਰਹੇ ਆ, ਤਾਂ ਕਰਕੇ ਇੱਥੇ ਬੈਠੇ ਆ। ਅੱਛਾ ਜੀ। ਹਾਂਜੀ, ਦੇਖੋ ਬੇਸ਼ੱਕ ਮਜਬੂਰੀ ਹੈ, ਪਰ ਚਿਹਰੇ ਤੇ ਹਾਸੇ ਨੇ। ਕਿਤੇ ਨਾ ਕਿਤੇ ਪਿੰਡਾਂ ਵਾਲਿਆਂ ਦੀ ਇਹੀ ਖਾਸੀਅਤ ਹੈ ਕਿ ਜਿਗਰਾ ਵੱਡਾ ਰੱਖਦੇ ਨੇ। ਇਹ ਛੇਤੀ ਮਰੂ ਨਹੀਂ ਕਰਨ ਲੱਗ ਜਾਂਦੇ। ਇੱਧਰ ਬੀਬੀ ਹੁਣੀ ਬੈਠੇ ਨੇ। ਬੀਬੀ ਜੀ, ਪਸ਼ੂ ਵੀ ਪਾਣੀ ਚੋਂ ਕੱਢ ਲਿਆਂਦੇ, ਹਾਲਾਤ ਬੜੇ ਬੁਰੇ ਬਣੇ ਹੋਏ ਨੇ, ਪਤਾ ਨਹੀਂ ਕਦੋਂ ਪਾਣੀ ਚੜ ਜਾਵੇ। ਤੇ ਕੀ ਖਿਆਲ ਨੇ ਮਨ 'ਚ? ਹੁਣ ਮੰਦਾ ਹਾਲ ਆ, ਮਜਬੂਰੀ ਨਹੀਂ ਬੈਠੇ ਪਤਾ। ਆਹੋ, ਤੇ ਹੁਣ ਵੇਖੋ ਭੁੱਖੇ ਤੇ ਆਏ ਬੈਠੇ ਆ, ਚਾਹ ਪਾਣੀ ਪੀਂਦੇ ਨਿਆਣੇ। ਹੁਣ ਵੀ ਪੱਠੇ ਦੱਥੇ ਦਾ ਕਿੱਦਾਂ ਹੁੰਦਾ ਇੰਨਾ ਪਾਣੀ? ਨਿਆਣੇ ਵੱਢ ਕੇ ਪਾਉਂਦੇ ਆ ਪਾਣੀ ਚ ਲੈ ਕੇ। ਪੱਠੇ ਵੱਢਦੇ ਕਿੱਥੋਂ ਪਾਣੀ? ਤਾਂ ਏਦਾਂ ਜ਼ਿਮੀਂਦਾਰਾਂ ਦੇ। ਅੱਛਾ, ਏਦਾਂ ਉਹ ਆਪ ਕਹਿ ਕੇ ਵੱਢਾਉਂਦੇ ਵਿਚਾਰੇ। ਹਾਂ, ਇੱਕ ਦੂਜੇ ਦੀ ਮਦਦ ਕਰੀ ਜਾਂਦੇ ਆ, ਉਦਾਂ ਸਾਰੇ ਕਰਦੇ ਆ, ਮਾੜੀ ਮੋਟਾ ਕਰੀ ਜਾਂਦੇ, ਜ਼ਿਮੀਂਦਾਰ ਕਹਿ ਕੇ ਆਉਂਦੇ ਆ। ਅੱਛਾ ਜੀ। ਹਾਂ ਜੀ, ਏਦਾਂ ਕਰਕੇ। ਬਾਪੂ ਜੀ, ਕੋਈ ਸਰਕਾਰੀ ਬੰਦਾ ਕੋਈ ਪਹੁੰਚਿਆ ਮਦਦ ਕਰਨ ਦੇ ਲਈ? ਵੀ ਕੋਈ ਸਰਕਾਰੀ ਬੰਦਾ ਨਹੀਂ ਪਹੁੰਚਿਆ ਮਦਦ ਕਰਨ। ਕੋਈ ਸਰਕਾਰੀ ਬੰਦਾ ਜਾਂ ਫਿਰ ਪੋਲੀਟੀਕਲ ਲੀਡਰ, ਕੋਈ ਰਾਜਨੀਤਿਕ? ਕੋਈ ਨਹੀਂ ਆਇਆ ਇੱਥੇ, ਕਿਸੇ ਨੇ ਸਾਰ ਨਹੀਂ ਲਈ? ਕਿਸੇ ਨੇ ਸਾਰ ਨਹੀਂ ਲਈ। ਜਦੋਂ 19 ਚ ਹਾਲਤ ਇਦਾਂ ਦੀ ਬਣੀ ਸੀ, ਉਸਲੇ ਤਾਂ ਬਹੁਤ ਜ਼ਿਆਦਾ ਖਲਾਰਾ ਪਿਆ ਸੀਗਾ। ਉਸਲੇ ਤਾਂ ਬਹੁਤ ਲੋਕਾਂ ਨੇ ਆ ਕੇ ਰਾਸ਼ਨ ਵੀ ਦਿੱਤਾ, ਬਹੁਤ ਸੇਵਾ ਕੀਤੀ ਹੈ ਨਾ। ਪਰ ਹੁਣ ਸਥਿਤੀ ਜਿਹੜੀ ਬਣਦੀ ਜਾ ਰਹੀ ਹੈ, ਉਹਦੇ 'ਚ ਬਹੁਤੇ ਲੋਕ ਨਹੀਂ ਖੜੇ ਹੈ ਨਾ। ਤੋ ਬਾਪੂ ਜੀ, ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿੰਨਵੀਂ ਵਾਰੀ ਇਦਾਂ ਦੇ ਹਾਲਾਤ ਦੇਖੇ ਆ? ਮੈਂ ਤਾਂ ਸਦਾ ਬਾਤ ਦੇਖੇ ਆ। ਹਾਂ, ਇਹਦਾ ਕੀ ਦੇਖਣਾ। ਠੀਕ ਆ, 5 ਵਜੇ ਪਾਣੀ ਆ ਗਿਆ, ਪਰ ਇਦਾਂ ਦੇ ਹਾਲਾਤ ਨਹੀਂ ਹੋਏ। ਕੋਈ ਅਫਸਰ ਹੀ ਆ ਜਾਏ, ਕੋਈ ਜਾਂ ਕੋਈ ਸਰਕਾਰੀ ਆ ਜਾਏ, ਇਹ ਵੋਟਾਂ ਨੂੰ ਆਉਂਦੇ ਆ, ਸਾਡੇ ਬਾਰੇ ਨਹੀਂ ਆਉਂਦੇ। ਇਹ ਵੋਟਾਂ ਲੈਣ ਆਉਣੀਆਂ ਇਹਨਾਂ ਨੇ, ਵੀ ਮਰ ਕੇ ਸਾਡੀ ਖੁਰਸੀ ਜਾਂਦੀ ਆ। ਹੋਰ ਇਹਨਾਂ ਨੂੰ ਕਾਹਦਾ? ਭਗਵੰਤ ਮਾਨ ਬੈਠੇ ਸੁੱਕੇ ਸਾਂ, ਤੇ ਇੱਥੇ ਥੋੜਾ ਖਰਚਾ ਜਾਇਆ। ਹਾਂ, ਸਾਨੂੰ ਵੋਟਾਂ ਝਾੜੂ ਆਸਾ ਫੇਰਿਆ, ਝਾੜੂ ਨੇ ਬੇੜਾ ਹੀ ਕਰਕੇ ਕਰਤਾ। ਕਦੇ ਵੇਖਿਆ ਹੀ ਨਹੀਂ। ਬੰਨਾਂ ਤੋਂ ਪਹਿਲਾਂ ਨਹੀਂ ਮਿੱਟੀ ਪੈ ਸਕਦੀ। ਇਹਨਾਂ ਪਤਾ ਨਹੀਂ ਵੀ ਜਾ ਕੇ ਮਿੱਟੀ ਪਾਉਣੀ ਆ, ਬਾਬਾ ਨੇ ਮਾਰੇ ਆ, ਪਾਣੀ ਦੇ ਪਿੱਛੋਂ ਛੱਡ ਦਿੱਤਾ। ਤੇ ਜ਼ਿੰਮੇਵਾਰ ਕੌਣ ਇਹਨਾਂ ਦਾ? ਹੁਣ ਜਿਹੜੇ ਘਰਾਂ ਦੇ ਘਰ ਡੁੱਬ ਗਏ ਆ, ਤੇ ਮੈਂ ਦਿਖਾ ਕੇ ਲਾਉਣਾ ਡਾਡਾ ਪਾਣੀ ਅੰਦਰ ਵੜਿਆ। ਜੇ ਪਾਣੀ ਉਹਦਾ ਰੱਬ ਸੁੱਖ ਰੱਖੇ, ਜੇ ਪਾਣੀ ਹੋਰ ਚੜ ਕੇ ਆ ਜਾਂਦਾ ਤਾਂ ਕਿੱਧਰ ਜਾਓਗੇ? ਫਿਰ ਜਿਹੜੇ ਮੈਂ ਹੁਣ ਤਰਦੇ ਫਿਰਨਾ ਸੀ ਵਿੱਚ ਗਏ, ਫਿਰ ਤਾਂ ਕਦੇ ਲੱਭਣਾ ਸੀ, ਨਹੀਂ ਲੱਭਣਾ ਕੋਈ। ਵਿੱਚੇ ਖਾ ਜਾਣਾ ਸੀ ਮੱਛੀਆਂ ਮੁੱਠੀਆਂ ਨੇ। ਹੋਰ ਦੇਖ ਸਕਦੇ ਹੋ, ਬਾਪੂ ਦੀਆਂ ਗੱਲਾਂ ਸੁਣ ਸਕਦੇ ਹੋ। ਬਾਪੂ ਬੇਸ਼ੱਕ ਹਸਮੁਖ ਜਿਹਾ, ਪਰ ਗੱਲਾਂ ਸੱਚੀਆਂ ਕਰ ਰਿਹਾ ਹੈ। ਬਾਪੂ ਦਾ ਕਹਿਣਾ ਹੈ ਕਿ ਭਗਵੰਤ ਮਾਨ ਤੱਕ ਸੁੱਕੀ ਜਗ੍ਹਾ ਬੈਠਾ ਹੋਇਆ ਹੈ ਨਾ। ਸਹੀ ਗੱਲ ਇਹੀ ਹੈ ਕਿ ਪੋਲੀਟੀਕਲ ਲੀਡਰ ਜਿਹੜੇ ਨੇ, ਰਾਜਨੀਤਿਕ ਆਗੂ ਨੇ, ਉਹ ਬੈਠੇ ਹੋਏ ਨੇ ਸੁੱਕੀਆਂ ਥਾਵਾਂ ਤੇ। ਉਹਨਾਂ ਨੇ ਜਿੱਥੇ ਤੱਕ ਹੱਥ ਪੈਂਦਾ ਸੀ, ਜਿੱਥੇ ਤੱਕ ਬਾਹ ਲੱਗਦੀ ਸੀ, ਗੇੜਾ ਮਾਰ ਲਿਆ, ਫੋਟੋਆਂ ਖਿਚਾ ਲੀਆਂ, ਅਖਬਾਰਾਂ ਭਰ ਦਿੱਤੀਆਂ। ਉਸ ਤੋਂ ਬਾਅਦ ਕੋਈ ਸਾਰ ਲੈਣ ਨਹੀਂ ਆਉਂਦਾ। ਹਾਲਾਤ ਤੁਸੀਂ ਧਰਾਤਲ ਤੇ ਜਿਹੜੇ ਉਹ ਦੇਖ ਰਹੇ ਹੋ। ਜਿੱਥੋਂ ਤੱਕ ਹੋ ਸਕਦਾ ਅਸੀਂ ਰਿਪੋਰਟਿੰਗ ਕਰਕੇ ਤੁਹਾਡੇ ਤੱਕ ਲਿਆਵਾਂਗੇ। ਕਾਕੇ, ਤੇ ਕੀ ਨਾਮ ਤੁਹਾਡਾ? ਸਹਿਜੋਤ। ਅੱਛਾ, ਪਾਣੀ ਦੇਖ ਕੇ ਕੀ ਲੱਗਦਾ? ਡਰ ਹੈ। ਡਰ। ਡਰ ਲੱਗਦਾ? ਹਾਸੇ ਤੋਂ ਤਾਂ ਨਹੀਂ ਲੱਗਦਾ ਵੀ ਡਰ ਲੱਗਦਾ? ਲੱਗਦਾ। ਅੱਛਾ, ਕੀ ਨਾਮ ਹੈ ਜੀ ਤੁਹਾਡਾ? ਅਮਰਜੀਤ ਕੌਰ। ਅੱਛਾ, ਤੁਸੀਂ ਆਪਣੀ ਜ਼ਿੰਦਗੀ 'ਚ ਕਿੰਨਵੀਂ ਵਾਰੀ ਇਦਾਂ ਦੇ ਹਾਲਾਤ ਵੇਖੇ ਨੇ, ਇਦਾਂ ਪਾਣੀ ਆਇਆ? ਦੂਜੀ ਵਾਰੀ ਭਾਜੀ। ਅੱਛਾ, ਹਾਂਜੀ। ਤੇ ਕੀ ਵਿਚਾਰ ਆਉਂਦਾ ਮਨ 'ਚ ਵੀ ਬੰਦੇ ਨੇ ਆਪਣੇ ਪਾਈ ਜੋੜ ਕੇ ਨਾ ਘਰ ਬਣਾਇਆ ਹੁੰਦਾ, ਜਦੋਂ ਇਦਾਂ ਦੇ ਹਾਲਾਤ ਆ ਜਾਂਦੇ? ਕਿਉਂਕਿ ਕੁਦਰਤ ਨੇ, ਪਾਣੀ ਨੇ ਕੁਝ ਨਹੀਂ ਦੇਖਣਾ, ਉਹਨੇ ਤਾਂ ਵਹਾ ਕੇ ਲੈ ਜਾਣਾ ਸਾਰਾ ਕੁਝ। ਕੀ ਵਿਚਾਰ ਆਉਂਦਾ? ਭਾਜੀ, ਗਰੀਬਾਂ ਵਾਸਤੇ ਤਾਂ ਬਹੁਤ ਮਾੜੀ ਗੱਲ ਆ। ਹੋਰ ਕੋਈ ਮਦਦ ਕਰਦਾ ਨਹੀਂ ਗਾ ਇਸ ਟਾਈਮ ਤਾਂ ਕੋਈ ਵੀ।
ਤੁਹਾਡੇ ਏਰੀਏ ਦੇ ਐਮਐਲਏ ਸਾਹਿਬ ਕੋਈ ਪਹੁੰਚੇ? ਐਮਐਲਏ ਕੋਈ ਨਹੀਂ ਆਇਆ ਇੱਥੇ। ਅਗਲੇ ਤਾਂ ਫੋਨ ਕਰਕੇ ਵੀ ਨਹੀਂ ਕਿਸੇ ਨੂੰ ਪੁੱਛਦੇ ਵੀ ਕੋਈ ਹੈਗਾ ਜਾਂ ਮਰ ਗਿਆ। ਕੋਈ ਨਹੀਂ ਪੁੱਛਦਾ। ਤੇ ਤੁਹਾਡੇ ਪਿੰਡ ਦੇ ਸਰਪੰਚ ਸਾਹਿਬ ਹੋਣਗੇ, ਉਹਨਾਂ ਨੇ ਕੋਈ ਹਿਸਾਰ ਲਈ ਤੁਹਾਡੀ? ਸਰਪੰਚ ਹੁਣੀ ਤਾਂ ਆਪ ਡਰਦੇ ਭੱਜੇ ਫਿਰਦੇ ਆ ਜੀ। ਹਾਂਜੀ ਕੋਈ ਨਹੀਂ, ਉਹਨਾਂ ਦੇ ਤਾਂ ਆਪ ਕਿੱਦਾਂ ਉਹਦੇ ਆਪ ਅੰਦਰ ਪਾਣੀ ਫਿਰਦਾ। ਸਰਪੰਚ ਸਾਹਿਬ ਵੀ ਕੀ ਕਰੇ? ਅੱਛਾ ਹਾਂ, ਸਰਕਾਰਾਂ ਕੋਲ ਦੇਣ ਸਰਪੰਚ ਨੂੰ ਤੇ ਫੇਰ ਹੀ ਲਾਵੇ। ਅੱਛਾ ਜੀ, ਸਰਕਾਰਾਂ ਦੇ ਆਪ ਸਾਡੀ ਜੇਬ ਚੋਂ ਕੱਢਣ ਨੂੰ ਫਿਰਦੀਆਂ। ਹਾਂ ਆ ਵੇਖ ਲੋ ਬਣਿਆ। ਸੋ ਵੇਖਦੇ ਆ ਅੰਦਰ ਜਾ ਕੇ ਪਿੰਡ ਦੇ ਵਿੱਚ ਕੀ ਹਾਲਾਤ ਨੇ। ਆਓ ਚੱਲਦੇ। ਹਾਂਜੀ ਹਾਂਜੀ, ਆ ਜਾਓ ਪਹਿਲਾਂ ਬਾਪੂ ਦੀ ਗੱਲ ਸੁਣਦੇ ਆ। ਹਾਂਜੀ ਜੀ ਬਾਪੂ ਦੇ ਨਾਲ ਚੱਲ ਕੇ ਹਾਲਾਤ ਦੇਖਦੇ ਆ। ਆ ਜਾ। ਬਹੁਤ ਮਾਰੇ ਕਾਕਾ। ਹਾਂਜੀ ਕੀ ਹਾਲਾਤ ਇਦਾਂ ਦੇ ਮਾਰਿਆ, ਸਕੂਲ ਦੇ ਵਿੱਚ ਪਾਣੀ ਵੜ ਗਿਆ, ਘਰ ਬੂਆ ਛੱਡ ਕੇ ਸਕੂਲ ਵਿੱਚ ਬੈਠੀ ਜਨਤਾ। ਆ ਤੈਨੂੰ ਦਿਖਾਉਣਾ ਸਕੂਲ ਦੇ ਵਿੱਚ ਲੋਕੀ ਬੈਠੇ ਹੋਏ। ਹਾਂਜੀ ਪਿੰਡ ਦੇ। ਅੱਛਾ ਤੇ ਅੰਦਰ ਐਡਾ ਪਾਣੀ ਆ, ਕੀ ਕਰਨਗੇ ਗਰੀਬ ਆਦਮੀ? ਪਿੰਡ ਪਰਲੇ ਬੰਨਿਓ ਨੀਵਾਂ। ਮਾਂ ਤੈਨੂੰ ਸਭ ਕੁਝ ਦਿਖਾ ਕੇ ਜਾਣਾ। ਅੱਛਾ ਜੀ, ਹਾਂ। ਤੁਹਾਡਾ ਨਾਮ ਕੀ ਹੈ ਬਾਪੂ? ਮੇਰਾ ਨਾਮ ਬਸੰਤਾ। ਬਸੰਤ ਰਾਮ ਜੀ, ਉਮਰ ਤੁਹਾਡੀ ਕਿੰਨੀ ਹੋ ਗਈ? ਬਸ 70 ਦੇ ਸਾਡੇ 80 ਹੋ ਗਈ ਆ। ਅੱਛਾ ਜੀ, ਹਾਂ। ਸੋ ਇਦਾਂ ਦੇ ਚ ਤੁਸੀਂ ਆਹ ਹਾਲਾਤ ਦੇਖ ਰਹੇ ਹੋ। ਐ ਨਹੀਂ ਸੋਚਿਆ ਸੀ ਵੀ ਚੰਗੀ ਭਲੀ ਜ਼ਿੰਦਗੀ ਬਤੀਤ ਕਰਾਂਗੇ ਉਮਰ ਦੇ? ਇਹ ਬਤੀਤ ਹੋਣੀ ਹੀ ਨਹੀਂ। ਨਾਲ ਸਰਕਾਰਾਂ ਨੇ ਹੋਣ ਦੇਣੀ ਆ। ਇਹ ਵੋਟਾਂ ਨਾਲ ਆਉਂਦੇ ਆ, ਚਾਚਾ ਜੀ ਵੋਟਾਂ ਪਾ ਦਿਓ, ਚਾਚੇ ਨੂੰ ਹੱਸ ਕੇ ਪਾ ਦਿੰਦੇ ਆ ਵੀ ਸਾਡਾ ਬਣ ਗਿਆ। ਚਾਚੇ ਦੇ ਇਹ ਨਹੀਂ ਪਤਾ ਚੁੱਲ੍ਹੇ ਦੇ ਵਿੱਚ ਵੀ ਪਾਣੀ ਆ ਜਾਣਾ। ਅੱਛਾ ਜੀ, ਹਾਂ ਜੀ ਹਾਲਾਤ ਬੁਰੇ ਨੇ। ਹਾਲਾਤ ਵੇਖ ਲਓ ਜੀ, ਹਾਲਾਤ ਵੇਖੋ। ਆਹ ਵੇਖੋ। ਅੱਛਾ ਜੀ, ਇਹ ਸਰਕਾਰੀ ਸਕੂਲ ਸਾਡਾ। ਅੱਛਾ ਜੀ, ਇਹ 'ਚ ਪਾਣੀ ਘੁੱਟ ਬਣੇਗਾ। ਸਰਕਾਰੀ ਸਕੂਲ 'ਚ ਬੈਠੇ ਹੋਏ ਨੇ ਤੁਹਾਡੇ ਪਿੰਡ ਦੇ ਲੋਕ। ਮੈਂ ਕਹਿੰਦਾ ਮੇਰੇ ਸਾਥੀ ਦਿਖਾਉਣ ਸਰਕਾਰੀ ਪ੍ਰਾਇਮਰੀ ਸਕੂਲ ਕੰਗ ਖੁਰਦ ਲੋਹੀਆਂ ਖਾਸ ਜਲੰਧਰ ਦਾ ਇਹ ਸਰਕਾਰੀ ਸਕੂਲ ਹੈ, ਪ੍ਰਾਇਮਰੀ ਸਕੂਲ ਹੈ, ਜਿਸ ਦੇ ਵਿੱਚ ਲੋਕ ਬੈਠੇ ਹੋਏ ਨੇ। ਹਾਲਾਤ ਇਹੋ ਜਿਹੇ ਬਣੇ ਹੋਏ ਨੇ, ਬਹੁਤ ਗੰਭੀਰ ਕਿਸਮ ਦੇ। ਘਰ ਇਹਨਾਂ ਦੇ ਕਹਿਣਾ ਕਿ ਡੁੱਬੇ ਹੋਏ ਨੇ। ਆਓ ਬਾਪੂ ਅੰਦਰ ਚੱਲ ਕੇ ਦੇਖਦੇ ਹਾਂ ਆਪਾਂ ਹਾਲਾਤ। ਹੈ ਪਹਿਲਾਂ ਇੱਧਰ ਇਹਨਾਂ ਦੇ ਨਾਲ ਗੱਲਬਾਤ ਕਰ ਲਈਏ ਕਿ ਕਿਹੋ ਜਿਹੇ ਹਾਲਾਤ ਨੇ। ਆਓ ਮੈਂ ਚਾਹੂੰਗਾ ਮੇਰੇ ਕੈਮਰਾਮੈਨ ਸਾਥੀ ਸਾਡੇ ਨਾਲ ਆ ਕੇ ਜਰਾ ਹਾਲਾਤ ਦਿਖਾਉਣ ਕਿ ਕਿਸ ਤਰੀਕੇ ਦੇ ਨਾਲ ਪਿੰਡ ਦੇ ਵਿੱਚ ਜਿਨ੍ਹਾਂ ਪਰਿਵਾਰਾਂ ਦੇ ਘਰ ਡੁੱਬੇ ਉਹ ਇਸ ਤਰੀਕੇ ਦੇ ਨਾਲ ਸਕੂਲ ਦੇ ਵਿੱਚ ਆ ਕੇ ਬੈਠੇ ਹੋਏ ਨੇ। ਸੋ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ। ਸਹੀ ਕਿ ਨਹੀਂ ਗੱਲ ਭਾਜੀ? ਬਾਕੀ ਤੁਸੀਂ ਆਪ ਵੀ ਦੇਖਦੇ ਪਏ ਹੋ, ਇੱਥੇ ਤੁਸੀਂ ਦੱਸੋ ਵੀ ਉਹ ਸੇਫ ਹੈ ਕਿ ਨਹੀਂ? ਸਕੂਲ ਦੇ ਵਿੱਚ ਵੀ ਤਾਂ ਪਾਣੀ ਚੜਦਾ ਜਾਂਦਾ ਹੁਣ, ਕਿਉਂਕਿ ਉਹਨਾਂ ਨੂੰ ਕੋਈ ਪਤਾ ਨਹੀਂਗਾ ਭਾਜੀ। ਬਲਕਿ ਉਹਨਾਂ ਦੇ ਸਾਰੇ ਘਰ ਐਤਕੀ ਉਹਨਾਂ ਨੇ ਬਣਾਏ ਆ ਭਾਜੀ। ਉਹ ਫਿਰ ਵੀ ਤੰਗੀ ਦੇ ਵਿੱਚ ਪਤਾ ਨਹੀਂ ਵਿਚਾਰੇ ਕਿੰਦਾ ਸਮਾਨ ਕੁਝ ਲਿਆਏ ਆ, ਕੁਝ ਨਹੀਂ ਲਿਆਏ। ਠੀਕ ਹੈ ਜੀ। ਉੱਧਰ ਜਾ ਕੇ ਹਾਲਾਤ ਬੀਬੀ ਘਰ ਕਿੰਨਾ ਕੁ ਪਾਣੀ 'ਚ ਡੁੱਬ ਗਿਆ? ਬਹੁਤ ਦੇਖਿਆ, ਤੁਸੀਂ ਜਾ ਕੇ ਦੇਖਣਾ ਹੀ ਆ। ਲੰਘ ਨਹੀਂ ਹੁੰਦਾ, ਸਾਤੋਂ ਤਾਂ ਤੁਰ ਨਹੀਂ ਹੁੰਦਾ। ਬਹੁਤ ਸਾਡਾ ਤਾਂ ਸਮਾਨ ਵੀ ਬਾਹਰ ਪਿਆ ਭਿੱਜਣ ਡਿਆ। ਅੱਛਾ ਜੀ ਜੀ। ਭੈਣੇ ਰੋਵੋ ਨਾ, ਹੌਸਲਾ ਕਰੋ। ਤੁਹਾਡਾ ਕੀ ਨਾਮ ਹੈ ਭੈਣੇ? ਜੂਸ਼ਾ ਰਾਣੀ ਜੀ। ਸੋ ਘਰ ਤੁਹਾਡਾ ਕਿੰਨਾ ਕੁ ਪਾਣੀ ਦੇ ਵਿੱਚ ਡੁੱਬ ਗਿਆ ਕਹਿੰਦੇ? ਜੀ ਸਰ ਬੈਕ ਸਾਈਡ ਤੇ 5 ਫੁੱਟ ਪਾਣੀ ਚੱਲਦਾ ਪਿਆ ਤੇ ਘਰ ਆ ਗਿਆ, ਉੱਚਲ ਕੇ ਕੰਧਾ ਉੱਤੋਂ ਦੀ ਆ ਗਿਆ, ਅੰਦਰ ਵੀ ਚਲੇ ਗਿਆ। ਅੱਛਾ, ਤੇ ਘਰ ਦੇ ਵਿੱਚ ਜਿਹੜਾ ਸਮਾਨ ਸੀ ਕੁਝ ਸਾਂਭਿਆ ਗਿਆ ਜਾਂ ਫਿਰ ਉੱਥੇ? ਥੋੜਾ ਲੈ ਆਏ ਆ, ਥੋੜਾ ਜਿਹਾ ਲਿਆਂਦਾ, ਪੇਟੀ ਅੰਦਰ ਹੀ ਪਈ, ਬਾਕੀ ਸਮਾਨ ਅੰਦਰ ਹੀ ਆ ਜੀ। ਅੱਛਾ ਜੀ। ਹਾਂਜੀ, ਪਸ਼ੂ ਵੀ ਕੱਢ ਲਿਆਂਦੇ ਆ ਬਾਹਰ, ਬਸ ਜੀ ਬਾਕੀ ਅੰਦਰ ਹੀ ਆ ਸਮਾਨ। ਸੋ ਭੈਣ ਦੀਆਂ ਅੱਖਾਂ ਦੇ ਵਿੱਚ ਹੰਝੂ ਦੇਖ ਕੇ ਤੁਸੀਂ ਹਾਲਾਤ ਹਿਸਾਬ ਲਗਾ ਸਕਦੇ ਹੋ ਕਿ ਹਾਲਾਤ ਇਸ ਸਮੇਂ ਕਿਹੋ ਜਿਹੇ ਨੇ। ਹਾਲਾਤ ਬੜੇ ਨਾਸਾਜ਼ ਬਣੇ ਹੋਏ ਨੇ। ਕੋਈ ਰਾਜਸੀ ਆਗੂ ਕੋਈ ਤੁਹਾਡੇ ਕੋਲ ਪਹੁੰਚਿਆ? ਕਿਸੇ ਨੇ ਸਾਰ ਢਾਡੀ ਲਈ ਆ ਕੇ? ਨਹੀਂ। ਕੋਈ ਸਰਪੰਚ ਨੇ ਤੁਹਾਨੂੰ ਪੁੱਛਿਆ ਹੋਵੇ? ਇੱਥੋਂ ਕਿਸੇ ਨੇ ਨਹੀਂ ਪੁੱਛਿਆ। ਸਾਸੰਗ ਘਰੋਂ ਫੋਨ ਆਇਆ ਰਾਧਾ ਸਵਾਮੀਆਂ ਡੇਰੇ ਤੋਂ, ਸਾਨੂੰ ਕਿ ਖਾਣਾ ਪਹੁੰਚਦਾ ਹੋ ਜਾਂਦਾ ਤੁਹਾਡਾ ਸ਼ਾਮ ਸਵੇਰ ਦਾ, ਤੁਸੀਂ ਦਿਨ ਨਹੀਂ ਛੱਡਣਾ ਹੈਗਾ। ਹੋਰ ਕੌਣ ਕੌਣ ਆ ਪਰਿਵਾਰ 'ਚ? ਸਾਡੇ 3-4 ਜੀ ਆ ਜੀ ਅਸੀਂ, ਬਸ 2 ਮੇਰੇ ਬੇਟੇ ਆ, ਮੇਰੇ ਹਸਬੈਂਡ, ਮੇਰੀ ਦੀਦੀ ਆਈ ਹੋਏ ਵੱਡੀ। ਅੱਛਾ ਜੀ। ਘਰ ਦੇ ਪਰਿਵਾਰਕ ਜੀ ਕਰਦੇ ਕੀ ਨੇ ਕੰਮ ਕਾਰ ਤੁਹਾਡਾ? ਰੋਜ਼ ਨਹੀਂ, ਬਸ ਦਿਹਾੜੀ ਦੱਪਾ ਹੀ ਆ ਜੀ, ਮਾੜਾ ਮੋਟਾ ਦਿਹਾੜੀ ਡੱਪਾ ਕਰਦੇ ਸੀ। ਤੇ ਮਕਾਨ? ਬੇਟੇ ਮੇਰੀ ਦਾ ਕੰਮ ਕਰਦੀ ਸਕੂਲ ਦੇ ਵਿੱਚ। ਮਕਾਨ ਇੱਕ ਹੀ ਆ ਜੀ ਮੇਰੇ ਕੋਲ। ਤੇ ਸਕੂਲ 'ਚ ਫਿਰ ਤੁਸੀਂ ਹੁਣ ਇੱਥੇ ਬੈਠੇ ਹੋਏ ਹੋ ਤੇ ਪਸ਼ੂ ਕਿੱਧਰ ਬੰਨੇ ਨੇ ਫਿਰ? ਪਸ਼ੂ ਆ ਬਾਹਰ ਇੱਥੇ ਭਿੰਦਰ ਸਿੰਘ ਕੰਗ ਲਾਲੀ ਦਾ ਕਿਲਾ ਵਾ, ਉੱਥੇ ਬੰਨੇ ਹੋਏ ਜੀ ਅਸੀਂ ਪਸ਼ੂ। ਤੇ ਮਦਦ ਦੀ ਕੋਈ ਆਸ ਹੈਗੀ? ਕੋਈ ਆਊਗਾ ਮਦਦ ਕਰਨ ਦੀ? ਪਤਾ ਨਹੀਂ, ਮਹਾਰਾਜ ਨੂੰ ਪਤਾ, ਕੁਛ ਨਹੀਂ ਕਹਿ ਸਕਦੇ। ਹੌਸਲਾ ਕਰੋ, ਕੋਈ ਨਾ। ਇਹ ਜਿਹੜੀ ਘੜੀ ਹੈ, ਜੇ ਬੁਰਾ ਵਕਤ ਆਇਆ ਤਾਂ ਚੰਗਾ ਵੀ ਜ਼ਰੂਰ ਆਊਗਾ, ਤਬਦੀਲੀ ਹੋਊਗੀ। ਸੋ ਆਸ ਇਹੀ ਕਰ ਸਕਦੇ ਹਾਂ ਕਿ ਜਿਹੜੇ ਹਾਲਾਤ ਬਣੇ ਨੇ ਜਲਦੀ ਇਹ ਠੀਕ ਹੋਣ। ਇਸ ਤਰ੍ਹਾਂ ਜਦੋਂ ਹੰਝੂ ਅੱਖਾਂ ਦੇ ਵਿੱਚ ਵੇਖਦੇ ਹਾਂ ਤਾਂ ਸਹਿਜ ਹੀ ਇਹ ਸਾਰਾ ਕੁਝ ਸਾਹਮਣੇ ਆ ਜਾਂਦਾ ਹੈ ਕਿ ਹਾਲਾਤ ਕਿਸ ਕਦਰ ਗੰਭੀਰ ਸਥਿਤੀ ਬਣੀ ਹੋਈ ਹੈ। ਤੇ ਆਓ ਇਹਨਾਂ ਦੇ ਘਰਾਂ ਦੇ ਵੱਲ ਵੀ ਇੱਕ ਵਾਰ ਜਾ ਕੇ ਨਿਗਾਹ ਮਾਰਦੇ ਹਾਂ। ਸ਼ਾਇਦ ਅਸੀਂ ਸਰਕਾਰ ਤੱਕ ਇਹ ਤਸਵੀਰਾਂ ਪਹੁੰਚਾ ਸਕੀਏ, ਸ਼ਾਇਦ ਫਿਰ ਉਹਨਾਂ ਨੂੰ ਤਰਸ ਆ ਜੇ, ਫਿਰ ਉਹ ਇੱਕ ਗੇੜਾ ਕੱਢ ਲੈਣ ਕਿ ਇਹਨਾਂ ਪਿੰਡਾਂ ਦੇ ਵਿੱਚ ਕਿਸ ਕਦਰ ਤਬਾਹੀ ਹੋ ਚੁੱਕੀ ਹੈ। ਆਂਟੀ ਘਰ ਦੇ ਹਾਲਾਤ ਕਿੱਦਾਂ ਦੇ ਨੇ?
ਵੀਰੇ ਮਸਾਂ ਕੱਢਿਆ ਗਿਆ ਸਾਰਿਆਂ ਨੇ ਰਲ ਕੇ ਸਾਨੂੰ ਤੇ ਘਰੋਂ। ਘਰ ਡੁੱਬ ਗਿਆ ਪਾਣੀ? ਹਾਂਜੀ ਡੁੱਬ ਗਿਆ। ਸਮਾਨ ਕੱਢਿਆ ਗਿਆ ਕਿ ਨਹੀਂ? ਨਹੀਂ ਸਮਾਨ ਥੋੜਾ ਘਣਾ ਹੀ ਮਾੜਾ ਮੋਟਾ ਹੀ ਕੱਢਿਆ ਗਿਆ। ਸਮਾਨ ਤਾਂ ਬੁਰਾ ਹਾਲ ਹੈ ਸਾਡਾ ਦੇ ਮਸਲਾ ਹੱਲ ਕੁਛ ਨਹੀਂ ਹੋ ਸਕਦਾ। ਸਾਡੇ ਮਕਾਨ ਵੀ ਡਿੱਗਣ ਵਾਲੇ ਹੋਏ ਪਏ, ਕੰਧਾਂ ਡਿੱਗੀਆਂ ਪਈਆਂ। ਕਿਸੇ ਰਾਜਸੀ ਆਗੂ ਨੇ ਕਿਸੇ ਨੇ ਤੁਹਾਡੀ ਸਾਰ ਲਈ? ਕੋਈ ਸਰਪੰਚ, ਕੋਈ ਪੰਚਾਇਤ ਮੈਂਬਰ, ਕਿਸੇ? ਨਹੀਂ ਸਰਪੰਚ ਕਿਸੇ ਨੇ ਨਹੀਂ ਹਰੇ ਕੀਤੇ ਭਾਜੀ, ਕੋਈ ਨਹੀਂ ਆਇਆ ਹਰੇ ਕੁਛ ਨਹੀਂ ਆ। ਚਲੋ ਤੁਸੀਂ ਉੱਥੇ ਬੈਠ ਕੇ ਆਰਾਮ ਕਰੋ, ਕੋਈ ਨਾ ਸਾਰਾ ਕੁਝ ਠੀਕ ਹੋਊਗਾ। ਅੱਗੇ ਚੱਲ ਕੇ ਦੇਖਦੇ ਹਾਂ। ਮੈਂ ਸਾਥੀ ਸਹਿਯੋਗੀ ਨੂੰ ਕਹੂੰਗਾ ਕਿ ਆਪਾਂ ਜਾ ਕੇ ਦੇਖਦੇ ਹਾਂ ਕਿ ਹਾਲਾਤ ਕੀ ਨੇ। ਸੋ ਇੱਥੋਂ ਇਹਨਾਂ ਦਾ ਕਹਿਣਾ ਹੈ ਕਿ ਪਸ਼ੂ ਖੋਲ ਕੇ ਲਗਾਏ ਆ। ਦੇਖ ਸਕਦੇ ਹੋ ਕਿ ਖੋਲੀਆਂ ਤੱਕ ਪਾਣੀ ਉੱਪਰ ਤੱਕ ਚੜ ਚੁੱਕਿਆ। ਇੱਧਰ ਘਰਾਂ ਦੀਆਂ ਥੱਲੇ ਨੀਆਂ ਦੇ ਵਿੱਚ ਵੀ ਪਾਣੀ ਰਚਦਾ ਹੋਇਆ ਦੇਖਿਆ ਜਾ ਸਕਦਾ, ਨਜ਼ਰ ਆ ਰਿਹਾ। ਪਿੱਛੇ ਜਿੱਥੇ ਤੱਕ ਦੇਖਦੇ ਹਾਂ ਸਿਰਫ ਤੇ ਸਿਰਫ ਪਾਣੀ ਤੋਂ ਇਲਾਵਾ ਹੋਰ ਕੁਝ ਨਹੀਂ ਨਜ਼ਰ ਆਉਂਦਾ। ਅੱਗੇ ਵੀ ਹੋਰ ਘਰਾਂ ਦੇ ਹਾਲਾਤ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਉੱਥੇ ਪਹੁੰਚ ਕੇ। ਆਓ ਤੁਹਾਨੂੰ ਨਾਲ ਦੀ ਨਾਲ ਤਸਵੀਰਾਂ ਵਿਖਾ ਰਹੇ ਹਾਂ। ਕੋਸ਼ਿਸ਼ ਇਹੀ ਕਰੀਦੀ ਹੈ ਕਿ ਕਿਸੇ ਨੂੰ ਭੰਡਿਆ ਨਾ ਜਾਵੇ, ਕਿ ਮਿਲ ਕੇ ਹੀ ਸਮੱਸਿਆ ਦਾ ਹੱਲ ਨਿਕਲ ਜਾਵੇ। ਪਰ ਜਦੋਂ ਗੰਭੀਰ ਸਮੱਸਿਆ ਦੇ ਵਿੱਚ ਕੋਈ ਕਿਸੇ ਦੀ ਸਾਰ ਨਹੀਂ ਲੈਂਦਾ, ਫਿਰ ਭੰਡਣਾ ਵੀ ਜ਼ਰੂਰੀ ਹੋ ਜਾਂਦਾ ਹੈ। ਸਾਡਾ ਕੰਮ ਭੰਡਣਾ ਨਹੀਂ, ਸਾਡਾ ਕੰਮ ਸਿਰਫ ਸੱਚ ਦਾ ਸ਼ੀਸ਼ਾ ਦਿਖਾਉਣ ਦਾ ਹੁੰਦਾ ਹੈ। ਸੋ ਅੱਗੇ ਚੱਲ ਕੇ ਦੇਖਦੇ ਹਾਂ ਹੋਰ ਕਿਹੋ ਜਿਹੀਆਂ ਤਸਵੀਰਾਂ ਨੇ। ਸੋ ਦੇਖ ਸਕਦੇ ਹੋ ਜੀ, ਜਿਹੜੇ ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾਈਆਂ, ਜਿਹੜੇ ਰੋ ਰਹੇ ਸਨ ਉਹਨਾਂ ਦੀਆਂ ਜੀ, ਆਹ ਉਹਨਾਂ ਦਾ ਘਰ ਹੈ। ਆਹ ਤਸਵੀਰਾਂ ਤੁਸੀਂ ਵੇਖ ਰਹੇ ਹੋ, ਇਹ ਸਾਰਾ ਉਹਨਾਂ ਦਾ ਹੀ ਘਰ ਹੈ। ਇਹ ਉਹ ਇੱਕੋ ਹੀ ਕਮਰਾ ਜੀ? ਜੀ ਤੁਹਾਡਾ ਘਰ ਹੈ? ਹਾਂਜੀ ਭਾਈ ਜੀ। ਤੁਸੀਂ ਕਰਦੇ ਕੀ ਹੋ ਪਰਿਵਾਰਕ ਜੀ? ਇਦਾਂ ਹੀ ਬਸ ਦਿਹਾੜੀ ਤੋਂ। ਅੱਛਾ, ਤੁਸੀਂ ਕੀ ਕਰਦੇ ਸੀ? ਤੁਸੀਂ ਵੀ? ਮੈਂ ਵੀ ਪੜ੍ਹ ਕੇ ਤੇ ਇਦਾਂ ਹੀ ਦਿਹਾੜੀ। ਉਧਰ ਹੀ ਪਹਿਲਾਂ ਘਰ ਤੇ ਉਧਰ ਵੀ ਇਦਾਂ ਹੀ ਪਾਣੀ ਪੂਣੀ ਆ ਗਿਆ ਤੇ ਹੈਗੇ, ਬਾਅਦ 'ਚ ਕਿਰਾਏ ਤੇ ਰਹਿੰਦੇ ਰਹੇ 2 ਸਾਲ। ਹੁਣ ਇੱਧਰ ਘਰ ਬਣਾਇਆ ਵਾ ਤੇ ਫੇਰ ਹੜ ਆ ਗਿਆ ਦੂਜੀ ਵਾਰ। 19 ਚ ਉਧਰੋਂ ਨਿਕਲੇ ਸੀ ਤੇ ਹੁਣ ਫੇਰ ਇੱਧਰ ਆ ਗਿਆ। ਅੰਦਰੋਂ ਸਮਾਨ ਜਿੰਨਾ ਕਿਸੇ ਕੱਢਿਆ ਗਿਆ ਜਾਂ ਫਿਰ ਰਹਿ ਗਿਆ ਭਾਈ ਥੋੜਾ ਬਹੁਤਾ? ਜੋ ਪਾਣੀ ਆ ਗਿਆ ਸੀ ਜਿੰਨਾ ਕੱਢ ਹੋਇਆ ਤੇ ਕੱਢ ਲਿਆ। ਭਾਈ ਤੁਸੀਂ ਮਾੜਾ ਜਿਹਾ ਅੱਗੇ ਆਇਓ। ਤੁਹਾਡਾ ਘਰ ਹੈ ਜੀ? ਹਾਂਜੀ ਹਾਂਜੀ। ਅੱਛਾ, ਕੀ ਮਜ਼ਦੂਰੀ ਕਰਦੇ ਹੋ? ਹਾਂਜੀ। ਸੋ ਮਿਹਨਤ ਮਜ਼ਦੂਰੀ ਕਰਨ ਵਾਲਾ ਪਰਿਵਾਰ ਹੈ। ਮੈਂ ਚਾਹੂੰਗਾ ਇੱਕ ਵਾਰੀ ਘਰ ਦਿਖਾਇਆ ਜਾਵੇ। ਘਰ ਦਾ ਇੱਕੋ ਹੀ ਕਮਰਾ ਹੈ, ਵਾਸ਼ਰੂਮ ਹੈ ਇੱਧਰ, ਤੇ ਇਹ ਸਾਰਾ ਇਹਨਾਂ ਦਾ ਇੱਕ ਤਰੀਕੇ ਦੇ ਨਾਲ ਕਹਿ ਲਈਏ ਵੀ ਛੋਟਾ ਜਿਹਾ ਸੰਸਾਰ ਸੀ, ਤੇ ਉਹ ਪਾਣੀ ਦੇ ਨਾਲ ਇਸ ਸਮੇਂ ਭਰ ਚੁੱਕਿਆ ਹੈ। ਪਾਣੀ ਪਿੱਛੇ ਜਿੱਥੇ ਤੱਕ ਦੇਖੋਗੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਬਾਈ ਵਿਚਾਰ ਕੀ ਆਉਂਦਾ ਮਨ ਦੇ ਵਿੱਚ ਜਦੋਂ ਦੇਖਦੇ ਆ? ਬਾਈ ਹੁਣੀ ਜਿੱਦਾਂ ਦੱਸ ਰਹੇ ਸੀ ਕਿ ਪਹਿਲਾਂ 19 ਚ ਤਬਾਹੀ ਹੋਈ, ਕਿਰਾਏ ਤੇ ਰਹਿੰਦੇ ਰਹੇ, ਹੁਣ ਜਦੋਂ ਆਪਣਾ ਮੁੜ ਤੋਂ ਬਣਾਇਆ ਤੇ ਫੇਰ ਇਹੀ ਹਾਲਾਤ ਹੋ ਗਏ। ਬਹੁਤ ਤਬਾਹੀ ਹੈ ਜੀ, ਬਹੁਤ ਜ਼ਿਆਦਾ ਤਬਾਹੀ ਆ। ਭੈਣ ਹੁਣਾਂ ਨੂੰ ਦੇਖਿਆ, ਉਹ ਰੋ ਰੋ ਕੇ ਦਰਦ ਬਿਆਨ ਕਰ ਰਹੇ ਸੀ। ਬੜੀਆਂ ਰੀਝਾਂ ਦੇ ਨਾਲ ਪਾਈ ਜੋੜ ਕੇ ਮਕਾਨ ਬਣਾਇਆ ਜਾਂਦਾ ਹੈ। ਹਾਂਜੀ ਹਾਂਜੀ, ਬਹੁਤ ਮਜ਼ਦੂਰੀ ਕਰਕੇ ਬਣਾਇਆ ਜੀ। ਹਾਂਜੀ ਹਾਂਜੀ, ਮਿਹਨਤ ਕਰਕੇ ਪੈਸੇ ਬਣਾਇਆ ਤੇ ਹੁਣ ਫੇਰ ਉਹੀ ਕੰਮ। ਕਿਸ਼ਤਾਂ ਤੇ ਬਣਾਇਆ ਸੀ? ਕਿਸ਼ਤਾਂ ਲੈ ਕੇ ਇਦਾਂ ਹੀ ਬਸ ਲੋਨ ਚੱਕ ਕੇ ਕਦੀ ਕਿਤੇ ਕਦੀ ਕਿਤੇ ਉਹ। ਤੇ ਹੁਣ ਭਵਿੱਖ ਕੀ ਦੇਖਦੇ ਹੋ? ਕੀ ਨਜ਼ਰ ਆਉਂਦਾ ਅੱਗੇ ਕੀ ਬਣੂ? ਹੁਣ ਕੁਛ ਨਹੀਂ ਹਲੇ ਕਹਿ ਸਕਦੇ। ਪਾਣੀ ਪਤਾ ਨਹੀਂ ਪਿੱਛੋਂ ਹੋਰ ਛੱਡ ਦੇਵੇ ਸਰਕਾਰ। ਕੁਛ ਨਹੀਂ ਪਤਾ ਕਹਿਣ ਦਾ ਮਤਲਬ ਇਹਨਾਂ ਦਾ ਕਿ ਪਾਣੀ ਕਦੋਂ ਤੱਕ ਰਹਿਣਾ ਹੈ। ਸਰਕਾਰ ਕਹਿੰਦੇ ਹੋਰ ਪਾਣੀ ਛੱਡ ਦੇਵੇ ਪਿੱਛੋਂ, ਇਹ ਵੀ ਨਹੀਂ ਕੋਈ ਪਤਾ। ਅੱਗੇ ਚੱਲਦੇ ਹਾਂ, ਹੋਰ ਘਰਾਂ ਦਾ ਹਾਲਾਤ ਜਿਹੜੇ ਨੇ ਕੀ ਨੇ ਉਹ ਜਾ ਕੇ ਦੇਖਦੇ ਹਾਂ। ਆਓ ਸੋ ਹਾਲਾਤ ਅਗਲੇ ਘਰ ਦੇ ਜਾ ਕੇ ਦੇਖਦੇ ਹਾਂ। ਤਕਰੀਬਨ ਸਮਾਨ ਕੱਢ ਕੇ ਇਹਨਾਂ ਨੇ ਵੀ ਬਾਹਰ ਰੱਖਿਆ ਹੋਇਆ ਹੈ। ਸੋ ਦੇਖ ਸਕਦੇ ਹੋ ਕਿ ਜਿਹੜੇ ਘਰ ਦੇ ਮਕਾਨ ਨੇ ਬਹੁਤ ਨੀਵੇਂ ਨੇ। ਤੇ ਪਾਣੀ ਬਾਈ ਕਿੰਨੇ ਫੁੱਟ ਇਹ ਮਕਾਨ? ਵੈਸੇ ਕਿੰਨੇ ਫੁੱਟ ਨੀਵੇਂ ਨੇ? ਕਿੰਨਾ ਕੁ ਪਾਣੀ ਚੜਿਆ ਹੈ? ਪਾਣੀ 4-5 ਫੁੱਟ ਹੈਗਾ ਬਾਈ। 4-5 ਫੁੱਟ ਹੈਗਾ ਜੀ। ਹਾਂਜੀ, ਜ਼ਿਆਦਾ ਹੀ ਆ। 3 ਫੁੱਟ ਪਾਣੀ ਹੈ ਜੀ। 3 ਫੁੱਟ ਪਾਣੀ ਚੜਾ ਆ ਬਾਈ। ਜੋ ਸਮਾਨ ਸੀ ਅੰਦਰ ਸਾਰਾ ਕੱਢਿਆ ਗਿਆ? ਕੀਮਤੀ ਸਮਾਨ ਹਾਂਜੀ ਸਾਰਾ ਕੱਢਿਆ ਗਿਆ ਜੀ। ਹਾਂਜੀ। ਤੇ ਬਾਕੀ ਪਰਿਵਾਰਕ ਜੀ ਕਿੱਥੇ ਨੇ? ਬਾਕੀ ਜੀ ਸਕੂਲ ਦੇ ਵਿੱਚ ਹੈ ਜੀ। ਬਾਕੀ ਇੱਥੇ ਇੱਕ ਜਣਾ ਇੱਥੇ ਹੈ ਜੀ ਸਮਾਨ ਦੀ ਰਖਵਾਲੀ ਲਈ। ਹਾਂਜੀ ਸਰ। ਹਲੇ ਵੀ ਲੱਗਦਾ ਬਣੂ ਕੁਛ? ਹਾਲਾਤ ਸੁਧਰਨਗੇ ਜਾਂ ਫਿਰ ਹੋਰ ਖਰਾਬ ਹੁੰਦੇ ਨਜ਼ਰ ਆਉਂਦੇ ਆ? ਹੋਰ ਜ਼ਿਆਦਾ ਖਰਾਬ ਹੁੰਦੇ ਨਜ਼ਰ ਆਉਂਦੇ ਆ ਜੀ। ਜਿੱਦਾਂ ਮਤਲਬ ਡਿੱਖਾ ਲਾ ਕੇ ਦੇਖ ਰਹੇ ਆ, ਪਾਣੀ ਜ਼ਿਆਦਾਤਰ ਆ ਹੀ ਰਿਹਾ ਵਾ ਸਾਨੂੰ। ਹਾਂਜੀ, ਨਹੀਂ ਘਟਦਾ, ਨਹੀਂ ਵੱਧਦਾ ਹੀ ਆ ਜੀ। ਹਾਂਜੀ ਸਰ। ਤੁਸੀਂ ਇਸੇ ਘਰ ਦੇ ਵਿੱਚ ਰਹਿੰਦੇ ਹੋ? ਤੁਹਾਡਾ? ਹਾਂਜੀ ਹਾਂਜੀ, ਸਾਡੇ ਹੀ ਘਰ ਹੈ ਜੀ ਇਹ ਜੀ। ਹਾਂਜੀ। ਡਰ ਨਹੀਂ ਆਉਂਦਾ ਇਦਾਂ ਦੀ ਸਥਿਤੀ ਦੇਖ ਕੇ ਕਿ ਆਪਣਾ ਘਰ ਸੀ, ਚੰਗਾ ਭਲਾ ਰਹਿੰਦੇ ਸੀ ਇੱਥੇ, ਤੇ ਅਚਾਨਕ ਇਹ ਕੀ ਹੋਇਆ?
ਅਚਾਨਕ ਚਲੋ ਜੀ ਇਹ ਤਾਂ ਹੁਣ ਰੱਬ ਦੇ ਰੰਗ ਹੈ ਜੀ। ਹੁਣ ਚਲੋ ਅਸੀਂ ਜਿੰਨਾ ਸਾਨੂੰ ਪਤਾ ਲੱਗਾ ਜੀ ਹੜ੍ਹ ਆਉਣ ਦੀ ਸਥਾਨ, ਅਸੀਂ ਸਰ ਸਾਰਾ ਸਮਾਨ ਚੱਕ ਕੇ ਬਾਹਰ ਅੰਦਰ ਕਰਨ ਦੀ ਕੋਸ਼ਿਸ਼ ਕੀਤੀ, ਬਾਹਰ ਕੀਤਾ ਸਾਰਾ ਕੁਝ, ਤੇ ਯਕਦਮ ਹੀ ਜਿੱਦਾਂ ਆ ਗਿਆ ਜੀ। ਹਾਂਜੀ, ਸੋ ਦੇਖ ਸਕਦੇ ਹੋ ਇਹ ਉਹਨਾਂ ਘਰਾਂ ਦੀ ਕਹਾਣੀ ਹੈ ਜਿਨ੍ਹਾਂ ਘਰਾਂ ਦੇ ਵਿੱਚ ਕਦੀ ਬਹੁਤ ਸੁਖੀ ਪਰਿਵਾਰ ਵੱਸਦੇ ਸੀ। ਅੱਜ ਇਸ ਕਦਰ ਪਾਣੀ ਨੇ ਕਹਿਰ ਕੀਤਾ ਕਿ ਅੰਦਰ ਪਾਣੀ ਤੋਂ ਇਲਾਵਾ ਕੁਝ ਨਹੀਂ ਰਿਹਾ। ਜੋ ਕੁਝ ਵੀ ਇਹਨਾਂ ਦਾ ਸੀਗਾ ਉਹ ਖੁੱਲ੍ਹੇ ਅਸਮਾਨ ਦੇ ਹੇਠ ਪਿਆ। ਬਰਸਾਤ ਦਾ ਕੋਈ ਪਤਾ ਨਹੀਂ। ਫਿਲਹਾਲ ਬੇਸ਼ੱਕ ਅੱਜ ਥੋੜੀ ਧੁੱਪ ਨਿਕਲੀ ਹੋਈ ਹੈ। ਅੱਗੇ ਇੱਧਰਲੀਆਂ ਵੀ ਮੈਂ ਚਾਹੂੰਗਾ ਕਿ ਕੈਮਰਾਮੈਨ ਤਸਵੀਰਾਂ ਦਿਖਾਉਣਾ। ਪਿੱਛੇ ਵੀ ਘਰ ਦੇਖ ਸਕਦੇ ਹੋ। ਆ ਪਿਛਲੇ ਘਰ ਨੇ ਜਿਹੜੇ ਉਹ ਵੀ ਇੱਕ ਤਰੀਕੇ ਦੇ ਨਾਲ ਛੱਪੜ 'ਚ ਤਬਦੀਲ ਹੋ ਚੁੱਕੇ ਨੇ ਜੀ। ਸੋ ਦੇਖ ਸਕਦੇ ਹੋ ਇਹ ਹਾਲਾਤ ਨੇ ਇਹਨਾਂ ਘਰਾਂ ਦੇ। ਪਾਣੀ ਕਿਸ ਕਦਰ ਭਰਿਆ ਹੋਇਆ। ਇਸ ਘਰ ਦਾ ਕੌਣ ਤੁਸੀਂ ਹੋ? ਇਸ ਘਰ ਦੇ ਰਹਿਣ ਵਾਲੇ? ਮੇਰਾ ਮਾਲਕ ਹੀ ਸਾਡਾ ਵੇਖ ਲਓ ਤੁਹਾਡੇ ਹਾਲਤ ਹੀ ਆ ਜੀ। ਕੌਣ ਕੌਣ ਸੀ ਘਰ ਦੇ ਵਿੱਚ? ਮੇਰੇ ਮੰਮੀ ਆ, ਮੇਰਾ ਡੈਡੀ ਆ ਜੀ। ਹਾਂਜੀ, ਜਿਹੜੇ ਉੱਥੇ ਸਕੂਲ ਦੇ ਬਾਹਰ ਮਿਲੇ ਹੋ ਤੁਸੀਂ, ਤੇ ਕੰਮਕਾਰ ਕੀ ਕਰਦੇ ਹੋ ਰੋਜ਼? ਦਿਹਾੜੀ ਦਾ ਭਾਈ, ਮੇਰੇ ਡੈਡੀ ਤੋਂ ਕੰਮ ਨਹੀਂ ਹੁੰਦਾ, ਰੀੜ ਦੀ ਹੱਡੀ ਟੁੱਟੀ, ਮੈਂ ਇਕੱਲਾ ਕਮਾਉਣ ਵਾਲਾ ਜੀ। ਹੋਰ ਕਿਸੇ ਕੋਲ ਕੰਮ ਨਹੀਂ ਹੁੰਦਾ, ਮਾੜਾ ਮੋਟਾ ਕਿਹੜਾ। ਤੁਸੀਂ ਵੀ ਦਿਹਾੜੀ ਜਾਂਦੇ ਹੋ? ਦਿਹਾੜੀ ਜਾਂਦਾ ਜੀ ਮੈਂ ਤੇ। ਸੋ ਦੇਖ ਸਕਦੇ ਹੋ ਪਰਿਵਾਰ ਦੇ ਵਿੱਚ ਇੱਕੋ ਬੰਦਾ ਜੀ ਕਮਾਉਣ ਵਾਲਾ ਹੈ। ਮਾਤਾ ਜੀ ਨੇ ਉਹ ਵੀ ਵਿਰਧ ਨੇ। ਪਿਤਾ ਦਾ ਉਹਨਾਂ ਦਾ ਕਹਿਣਾ ਹੈ ਕਿ ਸੱਟ ਲੱਗਣ ਕਾਰਨ ਲੱਕ ਦੇ ਵਿੱਚ ਉਹ ਕੰਮ ਨਹੀਂ ਕਰ ਸਕਦੇ। ਤੇ ਘਰ ਦੇ ਹਾਲਾਤ ਤੁਹਾਡੇ ਸਾਹਮਣੇ ਨੇ। ਘਰ ਦੇ ਹਾਲਾਤ ਵੇਖ ਸਕਦੇ ਹੋ ਬਾਈ। ਸਮਾਨ ਅੰਦਰੋਂ ਕੱਢਿਆ ਗਿਆ ਕਿ ਨਹੀਂ? ਸਮਾਨ ਥੋੜਾ ਵਿੱਚ ਵਹਿਰਾ ਵੀ ਆ, ਵਿੱਚ ਕੱਢ ਵੀ ਲਿਆ ਜੀ। ਹਾਂਜੀ, ਕੀਮਤੀ ਸਮਾਨ ਜਿਹੜਾ ਕੱਢ ਲਿਆ ਕੱਢਿਆ ਹੋਇਆ ਜੀ। ਕੀਮਤੀ ਮਾੜਾ ਮੋਟਾ ਫਰਿੱਜ ਆ। ਉਹਦਾ ਪਹਿਲਾਂ ਸੁਨੇਹਾ ਆ ਗਿਆ ਸੀ ਵੀ ਆ ਸਕਦਾ ਪਾਣੀ? ਕੋਈ ਸੁਨੇਹਾ ਕਿੰਨਾ ਟਾਈਮ ਪਹਿਲਾਂ? ਘੰਟਾ 2 ਘੰਟੇ ਪਹਿਲਾਂ ਹੀ ਸੁਨੇਹਾ ਦਿੱਤਾ ਗਿਆ ਪਾਣੀ ਆਉਣ ਤੋਂ ਕਿ ਪਾਣੀ ਇੱਥੇ ਆ ਸਕਦਾ ਹੈ। ਇੱਧਰਲੇ ਘਰ ਵੀ ਤੁਸੀਂ ਦੇਖ ਸਕਦੇ ਹੋ, ਉੱਧਰ ਵੀ ਬਾਈ ਹੁਣੀ ਖੜੇ ਨੇ। ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਜੇਕਰ ਉਸ ਤੋਂ ਅੱਗੇ ਵੀ ਵੇਖੀਏ ਇੱਕ ਸਰਕਾਰੀ ਬਿਲਡਿੰਗ ਨਜ਼ਰ ਆਉਂਦੀ ਹੈ, ਉੱਥੇ ਵੀ ਪਾਣੀ ਹੀ ਹੈ। ਕੋਠਿਆਂ ਦੇ ਉੱਪਰ ਖੜੇ ਹੋਏ ਲੋਕ ਨਜ਼ਰ ਆ ਰਹੇ ਨੇ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਨ ਵੀ ਕੋਠਿਆਂ ਤੇ ਚਾੜਿਆ ਹੋਇਆ ਹੈ ਕਿ ਕਿਸੇ ਤਰੀਕੇ ਦੇ ਨਾਲ ਆਪਣੀ ਜਾਨ ਤੇ ਜਿਹੜਾ ਸਮਾਨ ਹੈ ਕੀਮਤੀ ਉਹਨੂੰ ਬਚਾਇਆ ਜਾ ਸਕੇ। ਆਓ ਅਗਲੀਆਂ ਤਸਵੀਰਾਂ ਤੁਹਾਨੂੰ ਵਿਖਾਉਂਦੇ ਹਾਂ। ਸੋ ਤਸਵੀਰਾਂ ਦੇਖ ਸਕਦੇ ਹੋ ਤੁਸੀਂ, ਹਾਲਾਤ ਕਿਹੋ ਜਿਹੇ ਬਣੇ ਹੋਏ ਨੇ। ਬਾਈ ਹੁਣੀ ਲੱਕ ਤੋਂ ਉੱਤੇ ਤੱਕ ਪਾਣੀ ਦੇ ਵਿੱਚ ਡੁੱਬੇ ਨਜ਼ਰ ਆ ਰਹੇ ਨੇ। ਇਹ ਸਾਰੇ ਘਰਾਂ ਦੇ ਹਾਲਾਤ ਇਹੀ ਨੇ। ਕੋਠਿਆਂ ਦੇ ਉੱਪਰ ਸਮਾਨ ਰੱਖਿਆ ਹੋਇਆ। ਸਥਿਤੀ ਬਹੁਤ ਤਣਾਅਪੂਰਨ ਬਣੀ ਹੋਈ ਹੈ। ਭਾਈ ਤੁਹਾਡਾ ਨਾਮ ਕੀ ਹੈ? ਨਾਮ ਸੰਦੀਪ ਭਾਈ। ਸੰਦੀਪ ਭਾਈ, ਇਹ ਸਾਰੇ ਘਰ ਤੁਹਾਡੇ ਨੇ? ਸਾਰੇ ਆਪਣੇ ਹੀ ਤੁਹਾਡੇ ਮਤਲਬ ਕਿ ਆਲੇ ਦੁਆਲੇ ਪਰਿਵਾਰਕ ਜੀ ਆ? ਆਪਦੇ ਹੀ ਸਾਰੇ। ਅੱਛਾ ਜੀ, ਹਾਂਜੀ, ਠੀਕ ਹੈ। ਇਹ ਸਥਿਤੀ ਇਦਾਂ ਕਦੋਂ ਤੋਂ ਆ ਬਣੀ ਹੋਈ ਪਾਣੀ? ਇਹ ਕੱਲ ਦਾ ਹੀ ਆਇਆ ਪਾਣੀ। ਕੋਈ ਪਹਿਲਾਂ ਸੁਨੇਹਾ ਨਹੀਂ ਮਿਲਿਆ ਵੀ ਬਚਾ ਕਰ ਲਈਏ ਥੋੜਾ? ਕੋਈ ਨਹੀਂ ਸੁਨੇਹਾ ਹਲੇ ਕੋਈ ਹੈ। ਕੋਈ ਸੁਨੇਹਾ ਨਹੀਂ ਨਾ। ਤੇ ਹੁਣ ਰੋਟੀ ਪਾਣੀ ਖਾਦਾ? ਕੋਈ ਪਾਣੀ ਲੰਗਰ ਪਾਣੀ ਕੋਈ ਪਹੁੰਚਾਇਆ ਹੋਵੇ ਕਿਸੇ ਨੇ? ਕੋਈ ਰਾਜਸੀ ਆਗੂ ਪਹੁੰਚਿਆ ਹੋਵੇ? ਕੋਈ ਲੀਡਰ ਤੁਹਾਡੀ ਸਾਰ ਲੈਣ? ਕੋਈ ਨਹੀਂ, ਕੋਈ ਨਹੀਂ ਆਇਆ। ਮਨ ਦੇ ਵਿੱਚ ਕੀ ਚੱਲਦਾ ਹੁਣ? ਮਨ ਦੇ ਵਿੱਚ ਕੀ ਚੱਲਣਾ, ਸਾਡੇ ਇਹੀ ਆ ਪਾਣੀ ਹੈਗਾ ਤੇ ਉਹ ਦੇਖੀਏ। ਹਲ ਪਕੜਾਓ ਕੋਈ ਸਾਡੀ। ਭਾਈ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਭਾਈ ਕਹਿਣਾ ਚਾਹੁੰਦਾ ਮੈਂ, ਬੜੇ ਕਰਜ਼ਾ ਚੱਕ ਕੇ ਭਾਈ ਮਕਾਨ ਪਾਏ ਸੀਗੇ ਜੀ। ਅੱਛਾ ਜੀ। 6 ਮਹੀਨੇ ਹੋਏ ਦੇਖੋ ਕਮਰੇ ਮੇਰੇ ਸਾਰੇ ਬਹਿ ਗਏ ਆ ਜੀ। ਇਹ ਤੁਹਾਡਾ ਮਕਾਨ ਹੈ? ਹਾਂਜੀ, ਸਾਡਾ ਹੀ ਮਕਾਨ। ਘੱਟੋ ਘੱਟ 6 ਸਾਲ ਹੋ ਗਏ ਮੈਨੂੰ ਇੱਥੇ ਕੁੱਲੀ 'ਚ ਰਹਿੰਦੇ ਨੂੰ ਜੀ। ਪਹਿਲਾਂ ਕਿਸੇ ਨੇ ਨਹੀਂ ਮੇਰੀ ਸਾਰ ਲਈ, ਤੇ ਜੇ ਹੁਣ ਮੈਂ ਕਰਜ਼ਾ ਚੱਕ ਕੇ ਮਕਾਨ ਪਾਏ ਤੇ ਹੜ੍ਹ ਆ ਗਿਆ ਤਾਂ ਹੁਣ ਮੇਰੇ ਮਕਾਨ ਸਾਰੇ ਬਹਿ ਗਏ ਆ ਜੀ। ਕਦੋਂ ਕੁ ਮਕਾਨ ਪਾਏ ਸੀ? 6 ਮਹੀਨੇ ਹੋਏ ਜੀ ਇਹਦੇ ਪਾਏ। ਹਜੇ ਤਾਂ ਲੋਨ ਚੱਕਿਆ ਸੀਗਾ, ਉਹ ਵੀ ਨਹੀਂ ਹਲੇ ਕਿਸ਼ਤਾਂ ਲਾਈਆਂ। ਲੋਨ ਕਿੰਨੇ ਲੱਖ ਦਾ ਚੱਕਿਆ? ਹਾਂਜੀ 50,000 ਦਾ ਚੱਕਿਆ ਜੀ। 50,000 ਦਾ ਹਾਂਜੀ। ਚੱਕ ਕੇ ਮਕਾਨ ਬਣਾਇਆ। ਕੰਮ ਕੀ ਕਰਦੇ ਹੋ? ਦਿਹਾੜੀ ਦੇ ਭਾਈ। ਸੋ ਦੇਖ ਸਕਦੇ ਹੋ ਇਹ ਧਰਾਂਤਲ ਤੇ ਹਾਲਾਤ ਨੇ। ਬਾਈ ਹੁਣੀ ਲੋਨ ਚੱਕ ਕੇ ਮਕਾਨ ਪਾਏ ਤੇ ਹਾਲਾਤ ਇਸ ਸਮੇਂ ਇਸ ਕਦਰ ਬੱਤਰ ਹੋਏ ਨੇ ਕਿ ਬਾਈ ਦਾ ਕਹਿਣਾ ਕਿ ਉਹਨਾਂ ਦਾ ਘਰ ਫੇਰ ਤੋਂ ਬੈਠਦਾ ਜਾ ਰਿਹਾ। ਬਾਈ ਮਨ ਦੇ ਵਿੱਚ ਕੀ ਆਉਂਦਾ ਜਦੋਂ ਇੰਨੇ ਗੰਭੀਰ ਹਾਲਾਤ ਦੇਖਦੇ ਆ? ਇੰਨਾ ਪੈਸਾ ਤੁਸੀਂ ਲਾ ਕੇ ਮਕਾਨ ਪਾਏ ਤੇ ਹੁਣ ਜਿੱਦਾਂ ਕਹਿੰਦੇ ਕਿ ਗਰੀਬਾਂ ਰੱਖੇ ਰੋਜ਼ ਇਹ ਦਿਨ ਵੱਡੇ ਆਏ, ਉਹ ਹਾਲਾਤ ਬਣ ਗਏ। ਹਾਂਜੀ ਭਾਜੀ, ਬਹੁਤ ਦੁੱਖ ਤੇ ਬਹੁਤ ਆਉਂਦਾ ਕਿ ਮੈਨੂੰ ਤੇ ਇਹ ਆ ਕਿ ਮੈਂ ਕੰਮ ਬੰਦ ਹੋਇਆ ਤੇ ਕਿਸ਼ਤਾਂ ਕਿੱਦਾਂ ਲਾਉਣੀਆਂ ਵਾ? ਕਿਸ਼ਤਾਂ ਲਾਉਣੀਆਂ ਵਾ ਤੇ ਕਿਸ਼ਤਾਂ ਤੇ ਇਹਦੇ ਬਾਥਰੂਮ ਬਣਨ ਵਾਲੇ ਪਏ ਆ, ਫਿਰ ਕਮਰੇ ਫੇਰ ਬਹਿ ਗਏ ਆ ਜੀ। ਇਹ ਆ ਮੇਰੀ ਤੁਹਾਡੇ ਅੱਗੇ ਇਹੀ ਫਰਿਆਦ ਆ ਕਿ ਮੇਰੀ ਮਦਦ ਕੀਤੀ ਜਾਵੇ। ਤੁਹਾਡਾ ਨਾਮ ਕੀ ਹੈ ਬਾਈ? ਸਤਪਾਲ ਜੀ। ਸਤਪਾਲ। ਉਮਰ ਕਿੰਨੀ ਹੋ ਗਈ ਤੁਹਾਡੀ? ਉਮਰ ਹੋ ਗਈ 30-35 ਸਾਲ ਦੀ। ਇਸ ਤੋਂ ਪਹਿਲਾਂ ਕਦੀ ਇਦਾਂ ਦੇ ਹਾਲਾਤ ਵੇਖੇ ਬਣਦੇ? ਇਹ ਤੋਂ ਪਹਿਲਾਂ ਜੀ ਮੈਂ ਪਿਛਲੇ ਸਾਲ ਵੀ ਇਦਾਂ ਹੀ ਸੀਗਾ। ਮੇਰਾ ਹਾਲ ਝੁੱਗੀ ਪਾਈ ਹੋਈ ਸੀਗੀ ਛੋਟੀ ਜੀ, ਉਹ 'ਚ ਵੀ ਪਾਣੀ ਆ ਗਿਆ ਸੀ। ਉਹ ਵੀ ਬੜੀਆਂ ਮੁਸ਼ਕਿਲਾਂ ਨਾਲ ਅਸੀਂ ਸਾਹਮਣਾ ਕੀਤਾ ਜੀ ਉਹਦਾ ਵੀ। ਪਰਿਵਾਰ 'ਚ ਕਿੰਨੇ ਜੀ ਆ? 4 ਜੀ।
4 ਜੀ ਆ ਤੇ ਕਮਾਉਣ ਵਾਲੇ ਕਿੰਨੇ? ਇਕੱਲਾ ਹੀ। ਪਰਿਵਾਰ ਦੇ ਵਿੱਚ 4 ਜੀ ਖਾਣ ਵਾਲੇ ਨੇ ਤੇ ਕਮਾਉਣ ਵਾਲਾ ਇੱਕ ਹੈ। ਹਾਲਾਤ ਤੁਸੀਂ ਦੇਖ ਸਕਦੇ ਹੋ, ਸਾਹਮਣੇ ਬਾਈ ਦਾ ਘਰ ਹੈ। ਬੜੀਆਂ ਰੀਝਾਂ ਦੇ ਨਾਲ ਬੰਦਾ ਮਕਾਨ ਪਾਉਂਦਾ ਹੈ ਤੇ ਜਦੋਂ ਇਦਾਂ ਦੇ ਗੰਭੀਰ ਹਾਲਾਤ, ਹੁਣ ਇਦਾਂ ਦੇ ਵਿੱਚ ਕੁਦਰਤ ਨੂੰ ਦੋਸ਼ ਦੇ ਸਕਦੇ ਆ ਤੇ ਹੋਰ ਕਿਹਨੂੰ ਦੋਸ਼ ਦਿੱਤਾ ਜਾਵੇ? ਸੋ ਕਿਹਨੂੰ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਬਾਈ ਤੁਸੀਂ ਇਦਾਂ ਦੇ ਹਾਲਾਤ ਬਣਨ ਦੇ ਲਈ, ਸਰਕਾਰ ਜਾਂ ਕੁਦਰਤ? ਹੁਣ ਕਿਹਨੂੰ ਜ਼ਿੰਮੇਵਾਰ ਮੰਨੀਏ ਜੀ? ਸਰਕਾਰ ਨੂੰ ਵੀ ਚਾਹੀਦਾ ਸੀਗਾ ਕਿ ਸਾਡੀ ਮਦਦ ਕਰਦਾ ਕੋਈ, ਤਾਂ ਹੁਣ ਕੁਦਰਤ ਦਾ ਕੋਈ। ਸੋ ਵੇਖ ਸਕਦੇ ਹੋ ਸਤਪਾਲ ਬਾਈ, ਬਹੁਤ ਬਹੁਤ ਧੰਨਵਾਦ। ਬਹੁਤ ਸਾਨੂੰ ਦੁੱਖ ਵੀ ਹੈ ਇਸ ਚੀਜ਼ ਦਾ ਕਿ ਹਾਲਾਤ ਬਣੇ ਨੇ। ਪਰਮਾਤਮਾ ਅੱਗੇ ਤੇ ਸਰਕਾਰਾਂ ਅੱਗੇ ਇਹੀ ਅਪੀਲ ਕਰਾਂਗੇ ਕਿ ਇਸ ਦਾ ਕੋਈ ਜਿਹੜਾ ਢੁਕਵਾਂ ਹੱਲ ਹੈ ਉਹ ਵੀ ਨਿਕਲੇ ਤੇ ਪਰਮਾਤਮਾ ਕਰੇ ਕਿ ਜਲਦੀ ਹੀ ਇਸ ਚੀਜ਼ ਤੋਂ ਤੁਹਾਨੂੰ ਰਾਹਤ ਮਿਲੇ। ਤਸਵੀਰਾਂ ਇਸ ਸਮੇਂ ਤੁਸੀਂ ਬਲਵਿੰਦਰ ਸਿੰਘ ਹੁਣਾਂ ਦੇ ਛੱਤ ਤੋਂ ਦੇਖ ਰਹੇ ਆ। ਇਹਨਾਂ ਦੀ ਛੱਤ ਤੇ ਖੜੇ ਆ, ਆਲੇ ਦੁਆਲੇ ਸਿਰਫ ਤੇ ਸਿਰਫ ਪਾਣੀ ਨਜ਼ਰ ਆ ਰਿਹਾ ਹੈ। ਗੱਲ ਇਹਨਾਂ ਦੇ ਨਾਲ ਕਰਦੇ ਆ। ਬਾਈ ਜੀ, ਪਹਿਲਾਂ 2019 ਦੇ ਵਿੱਚ ਕਹਿਰ ਦੇਖਿਆ, ਥੋੜਾ ਜਿਹਾ ਸਮਾਂ ਟੱਪਿਆ, ਹੁਣ ਫੇਰ ਉਹੀ ਹਾਲਾਤ ਬਣ ਗਏ ਆ, ਕੀ ਵਿਚਾਰ ਆਉਂਦੇ ਆ? ਮੈਂ ਤਾਂ ਚੌਥੀ ਵਾਰ ਦੇਖ ਲਿਆ ਛੋਟੀ ਜਿਹੀ ਉਮਰ ਦੇ ਵਿੱਚ ਹੀ ਇਹ। 88 ਵਾਲਾ ਵੀ ਦੇਖਿਆ, 19 ਵਾਲਾ ਵੀ ਦੇਖਿਆ, ਅੱਜ ਵਾਲਾ ਵੀ ਦੇਖਿਆ। ਉਦੋਂ ਜਿਹੜਾ ਪਹਿਲਾਂ ਆਇਆ 88 ਤੋਂ ਉਹ ਵੀ ਦੇਖਿਆ। ਉਦੋਂ ਤਾਂ ਮੈਂ ਉਹ ਉੱਥੇ ਆੜਾ ਫਾਰਮ ਆ ਇਹਦੇ ਪਰਲੇ ਬੰਨੇ ਉਹ ਰਾਹ ਜਾਂਦਾ, ਉੱਥੇ ਝੋਟੀ ਚਾਰਦਾ ਸੀ ਤੇ ਮੇਰੀ ਦਾਦੀ ਜੀ ਜਾ ਕੇ ਬੁਲਾ ਕੇ ਲਿਆਏ ਸੀ ਤੇ ਇੱਕਦਮ ਪਾਣੀ ਆ ਗਿਆ ਸੀ, ਉਹ ਵੀ ਦੇਖਿਆ। ਔਰ 19 ਨਾਲੋਂ ਇਹ ਵੀ ਪਾਣੀ ਜ਼ਿਆਦਾ ਲੱਗਦਾ ਦੇਖਣ ਨੂੰ। 19 ਵਾਲਾ ਸੁਰਮਾ ਤਾਂ ਰੋ ਕੇ ਲੋਕਾਂ ਨੇ ਮਸੀਂ ਕੱਢਿਆ, ਕਿਉਂਕਿ 19 ਜਦੋਂ ਹੜ੍ਹ ਆਇਆ ਤੇ 19 ਦੇ ਹੜ੍ਹ ਦੇ ਵਿੱਚ ਨਾਲ ਹੀ ਲੋਕਡਾਊਨ ਹੋ ਗਿਆ, ਕਰੋਨਾ ਆ ਗਈ। ਉਹ ਲੋਕੇ ਇੰਨੇ ਕੁ ਕਰਜ਼ਾਈ ਹੋ ਗਏ, ਜ਼ਿਮੀਂਦਾਰ ਵੀ, ਮਜ਼ਦੂਰ ਵੀ, ਕਿ ਮਿਹਨਤ ਮਜ਼ਦੂਰੀ ਵੀ ਖਤਮ ਹੋ ਗਈ। ਤੇ ਉਹਦੇ ਨਾਲ ਉਹੀ ਸੁਰਮਾ ਰੋ ਕੇ 19 ਵਾਲਾ ਹੁਣ ਤੱਕ ਲੋਕ ਮਹੀਂ ਸੁਰਖਰ ਲੱਗੇ ਸੀ ਹੋਣ। ਜਿੱਦਾਂ ਕੋਈ ਮੇਰੇ ਵਰਗਾ ਜਿੰਨੇ ਵਿਚਾਰੇ ਨੇ ਬੈਂਕ ਤੋਂ ਲੈ ਕੇ ਘਰ ਬਣਾਇਆ ਹੈਗਾ ਲੋਨ ਲੈ ਕੇ, ਉਹ ਦੇਖੋ ਹੁਣ ਆਹ ਫਿਰ ਹੁਣ ਆ ਗਿਆ ਦੁਬਾਰੇ। ਹਾਂਜੀ, ਹੁਣ ਇਹ ਉਹਦੇ ਨਾਲੋਂ ਵੀ ਜ਼ਿਆਦਾ ਦੇਖਣ ਨੂੰ ਲੱਗਦਾ ਵਾ। ਹੁਣ ਪਿੱਛੇ ਕਿੰਨੇ ਪਿੰਡ ਹੋਰ ਡੁੱਬੇ ਪਏ ਆ, ਕਈਆਂ ਘਰਾਂ ਦੀਆਂ ਤਾਂ ਮੇਰੇ ਹਿਸਾਬ ਨਾਲ ਜੋ ਇਹ ਪਾਣੀ ਦੇ ਹਿਸਾਬ ਨਾਲ ਲੱਗਦਾ ਕਿ ਪਿੱਛੇ ਛੱਤਾਂ ਉੱਪਰ ਦੀ ਵੀ ਪਾਣੀ ਹੋਇਆ ਹੋਊਗਾ। ਕਈ ਤਾਂ ਹੋਇਆ ਬੰਨ ਦੇ ਲਾਗੇ ਛੱਤਾਂ ਉੱਪਰ ਦੀ ਪਾਣੀ ਹੋ ਗਿਆ ਹੋਣਾ, ਕਿਉਂਕਿ ਉਹ ਬਿਲਕੁਲ ਬੰਨ ਦੇ ਲਾਗੇ ਆ ਪਿੰਡ। ਹੁਣ ਦੇਖੋ ਕਿਤੇ ਨਾ ਕਿਤੇ ਕੁਛ ਸਾਡੀਆਂ ਸਰਕਾਰਾਂ 'ਚ ਵੀ ਕਮੀਆਂ ਹੈਗੀਆਂ। ਜਾਂ ਤਾਂ ਇਸ ਦਰਿਆ ਨੂੰ ਡੂੰਘਾ ਕੀਤਾ ਜਾਵੇ ਕਿ ਕੁਛ ਨਾ ਕੁਛ ਲੋਕਾਂ ਦਾ ਫਾਇਦਾ ਹੋ ਸਕਦਾ। ਇਹ ਦਰਿਆ ਨੂੰ ਡੂੰਘਾ ਕੀਤਾ ਜਾਵੇ, ਘੱਟੋ ਘੱਟ ਨਹੀਂ ਤਾਂ 14-15 ਫੁੱਟ ਇਸ ਬੰਨ੍ਹ ਨੂੰ ਚੌੜਾ ਕੀਤਾ ਜਾਵੇ, ਉੱਚਾ ਕੀਤਾ ਜਾਵੇ। ਇੱਥੇ ਪੱਥਰ ਵਗੈਰਾ ਨਾਲ ਲਾਏ ਜਾਣ, ਜਿੱਦਾਂ ਬਾਹਰਲੇ ਦੇਸ਼ਾਂ ਵਿੱਚ ਹੁੰਦਾ ਕੰਮ। ਚਲੋ ਅਸੀਂ ਬਾਹਰ ਤਾਂ ਨਹੀਂ ਗਏ, ਲੇਕਿਨ ਸੁਣਦੇ ਤਾਂ ਹੈ ਆ, ਚੈਨਲਾਂ 'ਤੇ ਦੇਖਦੇ ਆ ਕਿ ਉੱਧਰਲੀਆਂ ਸਰਕਾਰਾਂ ਦਾ ਤੇ ਸਾਡੀਆਂ ਸਰਕਾਰਾਂ ਦਾ ਫਰਕ ਬਹੁਤ ਆ। ਤੇ ਜੇ ਇਹ ਮਤਲਬ ਇਹਨੂੰ ਚੀਜ਼ਾਂ ਨੂੰ ਇਸ ਹਿਸਾਬ ਨਾਲ ਕੀਤਾ ਜਾਵੇ, ਹੈ ਤਾਂ ਕੁਦਰਤ ਵਾਲੇ ਕੁਦਰਤੀ ਆ ਸਾਰਾ ਕੁਛ। ਜੇ ਬਾਰਿਸ਼ ਆਈ ਤਾਂ ਉਹ ਵੀ ਕੁਦਰਤੀ, ਜੇ ਪਾਣੀ ਆਇਆ ਤਾਂ ਉਹ ਵੀ ਕੁਦਰਤੀ। ਪਰ ਫਿਰ ਵੀ ਜੇ ਉਹ ਆਵੇ ਵੀ ਤਾਂ ਥੋੜ੍ਹਾ ਬਹੁਤਾ ਕਿਤੇ ਨਾ ਕਿਸੇ ਨੁਕਸਾਨ ਹੋਣ ਤੋਂ ਅਸੀਂ ਬਚ ਸਕਦੇ ਹਾਂ। ਉਹ ਪਾਣੀ ਤਾਂ ਕਿ ਵਿੱਚ ਅੰਦਰ ਹੀ ਰਹਿ ਸਕਦਾ। ਇੱਕ ਇਹ ਨਹੀਂ ਆਪਾਂ ਮੰਨ ਸਕਦੇ ਵੀ 2019 ਤੋਂ ਸਰਕਾਰਾਂ ਨੇ ਸਬਕ ਨਹੀਂ ਲਿਆ, ਸੁਧਾਰ ਨਹੀਂ ਕੀਤਾ। ਬਿਲਕੁਲ ਨਹੀਂ ਜੀ। ਹੁਣ ਤਾਂ 19 'ਚ ਵੀ ਬਾਹਲਾ ਨਹੀਂ, ਉਦੋਂ ਸਰਕਾਰਾਂ ਸੀਗੀਆਂ, ਕਾਂਗਰਸ ਦੀ ਸਰਕਾਰ ਸੀ। ਜਦੋਂ ਸਾਰਾ ਕੁਛ ਹੋ ਗਿਆ, ਕੈਪਟਨ ਸਾਹਿਬ ਤਾਂ ਉਹੀ ਨਹੀਂ ਕਦੇ ਇੱਧਰ ਵੜੇ ਸੀ। ਆਹ ਤਾਂ ਮੈਂ ਭਗਵੰਤ ਮਾਨ ਤਾਂ ਜ਼ਰੂਰ ਦੇਖਿਆ ਇੱਕ ਦਿਨ ਮੈਂ ਚੈਨਲ 'ਤੇ ਕਿ ਉਹ ਇੱਧਰ ਕਿਤੇ ਪਤਾ ਨਹੀਂ ਕਿਹੜੇ ਬੰਨ੍ਹ 'ਤੇ ਤੁਰਿਆ ਫਿਰਦਾ ਸੀ, ਹੁਣ ਹੜ੍ਹ ਦੇ ਵਿੱਚ ਹੀ। ਅਤੇ ਪਰ ਫਿਰ ਵੀ ਸਰਕਾਰਾਂ ਨੇ ਉਸ 19 ਵਾਲੇ ਸਬਕ ਤੋਂ ਵੀ ਨਹੀਂ ਸਿੱਖਿਆ ਕਿ ਅਸੀਂ ਇਸ ਬੰਨ੍ਹ ਨੂੰ ਮਤਲਬ ਕਿ ਇਹਨੂੰ ਚੌੜਾ ਕਰ ਦਈਏ ਅਤੇ ਅਸੀਂ ਜ਼ੋਰ ਲਾ ਦਈਏ। ਬਾਕੀ ਗਲੀਆਂ ਨਾਲੀਆਂ ਤਾਂ ਬਣਦੀਆਂ ਹੀ ਰਹਿੰਦੀਆਂ। ਇਹ ਸਭ ਤੋਂ ਵੱਡਾ ਨਾਲਾ ਤਾਂ ਸਾਡਾ ਇਹ ਆ ਜਿਹੜਾ ਜਨਤਾ ਨੂੰ ਬਰਬਾਦ ਕਰ ਦਿੰਦਾ ਹੈ ਨਾ। ਜੀਵ ਜੰਤੂਆਂ ਦਾ ਨੁਕਸਾਨ ਹੁੰਦਾ, ਪਸ਼ੂਆਂ ਦਾ ਨੁਕਸਾਨ ਹੁੰਦਾ, ਮਨੁੱਖਤਾ ਦਾ ਨੁਕਸਾਨ ਹੁੰਦਾ, ਕਿ ਇਹ ਸਭ ਤੋਂ ਵੱਡਾ ਸਾਡੀ ਆਫਤ ਇਹ ਆ। ਜੀ, ਤੁਸੀਂ ਕੀ ਕਹਿਣਾ ਚਾਹੋਗੇ? ਬਾਈ ਹੁਣੀ ਜਿੱਦਾਂ ਦੱਸ ਰਹੇ ਕਿ ਲੋਨ ਲੈ ਕੇ ਤੁਸੀਂ ਘਰ ਬਣਾਇਆ, ਹਾਲੇ 19 ਦਾ ਕਹਿਰ ਮੁੱਕਿਆ ਨਹੀਂ ਸੀ, ਇੱਕ ਵਾਰ ਫਿਰ ਤੋਂ ਹਾਲਾਤ ਬਈ ਬਣ ਗਏ। ਹੁਣ ਮੈਂ ਕੀ ਕਹਿ ਸਕਦੀ, ਤੁਸੀਂ ਬਾਈ ਜੀ ਨੂੰ ਪੁੱਛ ਹੀ ਲਿਆ ਵਾ। ਹੁਣ ਅਸੀਂ ਕੀ ਕਰੀਏ? ਹੁਣ ਮੈਨੂੰ ਤਾਂ ਕੁਛ ਨਹੀਂ ਪਤਾ ਲੱਗਦਾ ਕੀ ਕਰੀਏ। ਇਹਨਾਂ ਨੂੰ ਪੁੱਛ ਲਓ ਕੀ ਕਰਨਾ। ਕੁਛ ਨਹੀਂ ਆਉਂਦਾ ਮਨ 'ਚ। ਸੋ ਇਸ ਸਮੇਂ ਦੇਖ ਸਕਦੇ ਹੋ ਹਾਲਾਤ, ਮੰਜਿਆਂ ਨੂੰ ਫੱਟੇ ਲਾ ਕੇ ਇੱਕ ਤਰੀਕੇ ਨਾਲ ਛਾਂ ਕਰਕੇ ਬੈਠੇ ਹੋਏ ਨੇ ਤੇ
ਪੱਕੇ ਮਕਾਨ ਜਿਹੜੇ ਬਣਾਏ ਨੇ ਲੋਕਾਂ ਨੇ ਬੜੀਆਂ ਰੀਝਾਂ ਦੇ ਨਾਲ, ਉਹ ਵੀ ਇਸ ਸਮੇਂ ਖਤਰੇ ਦੇ ਵਿੱਚ ਪਏ ਹੋਏ ਜਾਪ ਰਹੇ ਨੇ। ਇੱਕ ਵਾਰੀ ਮੈਂ ਦਿਖਾਊਂਗਾ ਮੁੜ ਤੋਂ ਕੈਮਰਾ ਦੇ ਜ਼ਰੀਏ ਕਿ ਕਿਸ ਤਰੀਕੇ ਦੇ ਨਾਲ ਚਾਰੋਂ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਇਹ ਤਸਵੀਰਾਂ ਤੁਹਾਨੂੰ ਕੰਗ ਖੁਰਦ ਪਿੰਡ ਤੋਂ ਵਿਖਾ ਰਹੇ